ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਸਿਹਤ ਸੰਭਾਲ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹੋਏ ਹਾਂ। ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਮੰਗਲਵਾਰ ਨੂੰ ਤੁਸੀਂ ਜਿਹੜੀਆਂ ਬਿਮਾਰੀਆਂ ਬਾਰੇ ਪੁੱਛਦੇ ਆ, ਉਹਨਾਂ ਦੇ ਇਲਾਜਾਂ ਬਾਰੇ ਪੁੱਛਦੇ ਆ, ਅਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਜਗਵੀਰ ਸਿੰਘ ਜੀ ਕੁਛ ਕੁ ਇਲਾਜ ਹੋਰ ਵਾਧੂ ਵੀ ਲੈ ਕੇ ਆਉਂਦੇ ਆ, ਅਤੇ ਇਸ ਦੇ ਵਿੱਚ ਉਹ ਗੱਲਾਂ ਬਾਤਾਂ ਸਾਂਝੀਆਂ ਵੀ ਕਰਦੇ ਜਿਹੜੀਆਂ ਅਸੀਂ ਮੰਗਲਵਾਰ ਨੂੰ ਪੁੱਛਦੇ ਹਾਂ। ਮੰਗਲਵਾਰ ਨੂੰ ਕਾਲ ਕਰ ਸਕਦੇ ਹਾਂ 4082725200 408-272-5200 4 ਤੋਂ ਲੈ ਕੇ 5:30 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ। ਐਤਵਾਰ ਨੂੰ ਇਸ ਦਾ ਰਿਪੀਟ ਸੁਣਦੇ ਹਾਂ ਅਤੇ ਇਸ ਨੂੰ ਤੁਸੀਂ YouTube ਦੇ ਉੱਤੇ ਵੀ ਸੁਣ ਸਕਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਬੇਕਲਸਫੀਲਡ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਰਕਟ, ਓਹਾਇਓ, ਤਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਸੰਤ ਸਿੰਘ ਤੇ ਦੇਬਾਂ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਟਰਲਿਕ, ਗੁਰਚਰਨ ਸਿੰਘ ਜੀ, ਬੇਕਰਸਫੀਲਡ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁੱਬਾ ਸਿਟੀ, ਸਤਵੰਤ ਕੌਰ ਸੇਖੋਂ, ਯੂਨੀਅਨ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਣ ਦੇ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਦੇ ਪਹਿਲਾਂ ਗੱਲ ਕਰਦੇ ਹਾਂ ਜੀ, ਗਰਦਨ ਨੂੰ ਮੈਂ ਕਹਿੰਦੇ ਸੀਗੇ ਦਰਦ ਜਿਹਾ ਰਹਿੰਦਾ ਹੈਗਾ ਉਹਨਾਂ ਦੇ, ਉਹ ਆਪਣੇ ਕਰ ਸਕਦੇ ਹਾਂ ਖਸਖਸ ਤੇ ਮਿਸ਼ਰੀ, ਇਹ ਬਰਾਬਰ ਲੈਣੀ ਹੈਗੀ, ਤੇ ਇਹਦਾ 1 ਚਮਚਾ ਰਾਤ ਨੂੰ ਉਹਨੇ ਦੁੱਧ ਨਾਲ ਲੈ ਕਰੇ, ਖਾਣੇ ਵਾਸਤੇ ਵਧੀਆ ਚੀਜ਼ ਹੈ। ਜਾਂ ਫਿਰ ਜਿਹੜੇ ਵੜੇਵੇਂ ਹੁੰਦੇ ਉਹਨਾਂ ਦੇ ਬੀਜ ਤੁਸੀਂ 1 ਚਮਚਾ ਰੋਜ਼ ਖਾ ਸਕਦੇ ਹੈ, ਵੜੇਵੇਂ ਦਾ ਗਿਰੀ ਕੱਢ ਕੇ। ਜਾਂ ਫਿਰ ਆਪਣੇ ਰਾਈ ਦੇ ਤੇਲ ਦੀ ਤੇ ਸਰੋਂ ਦਾ ਤੇਲ, ਇਹ ਬਰਾਬਰ ਮਿਕਸ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਇਹ। ਜਾਂ ਫਿਰ ਸਰੋਂ ਦੇ ਤੇਲ ਦੇ ਵਿੱਚ ਲਸਣ ਤੇ ਥੋੜਾ ਜਿਹਾ ਮੁਸ਼ਕਪੂਰ ਪਾ ਕੇ ਉਹਨੂੰ ਗਰਮ ਕਰਕੇ, ਜਿਸ ਤਰ੍ਹਾਂ ਸਰੋਂ ਦਾ ਤੇਲ ਲਸਣ ਦਾ ਤੇਲ ਬਣਾਉਂਦੇ, ਉਹ ਥੋੜਾ ਮੁਸ਼ਕਪੂਰ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਮੇਥੀ ਦਾਣੇ, ਜਿਹੜਾ ਹੁੰਦਾ ਮੇਥੀ ਦਾਣਾ, ਉਹਨੂੰ ਪੀ ਕੇ ਉਹਦਾ ਪੇਸਟ ਜਾਂ ਨਾਲੇ ਪਾਣੀ ਪਾ ਕੇ ਉਹ ਆਪਣੇ ਗਰਦਨ ਤੇ ਸਵੇਰ ਸ਼ਾਮ ਲਗਾ ਲੈ ਕਰੇ, ਉੱਪਰ ਤੇ ਪੱਟੀ ਬੰਨ ਲਈ ਉਹਦੇ ਨਾਲ। ਜਾਂ ਫਿਰ ਜਿਹੜਾ ਰਿੰਡ ਖਰਬੂਜੇ ਦਾ ਪੱਤਾ ਹੁੰਦਾ, ਉਹਦਾ ਉਹਨੇ ਗਰਮ ਕਰਕੇ ਤੇਲ ਉਹਦੇ ਉੱਤੇ ਲਗਾ ਕੇ ਉਹ ਗਰਦਨ ਦੇ ਉੱਤੇ ਬੰਨ ਸਕਦੇ ਹੈਗੇ ਇਹਦੇ ਨਾਲ। ਫਿਰ ਅਸਗੰਧ ਜਾਂ ਸੁੰਡ ਬਰਾਬਰ ਲੈ ਕੇ 1 ਚਮਚਾ ਇਹਦਾ ਆਪਣੇ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਲੈ ਸਕਦੇ ਹਾਂ ਜੀ। ਜਾਂ ਫਿਰ ਜਿਹੜਾ ਜੈਫਲ ਹੁੰਦਾ, ਇਹ ਵੀ ਆਪਣੇ ਵਧੀਆ ਚੀਜ਼ ਹੈ ਜੀ। ਜੈਫਲ ਦਾ ਲੇਪ ਬਣਾ ਕੇ, ਨਟਮੈਗ ਜਿਹਨੂੰ ਕਹਿੰਦੇ, ਉਹਦਾ ਲੇਪ ਬਣਾ ਕੇ ਉਹਨੂੰ ਆਪਣੇ ਠੀਕ ਕਰ ਸਕਦੇ। ਜਿਹੜੇ ਕਹਿੰਦੇ ਸੀ ਪਾਣੀ ਪੈਂਦਾ ਲਕੋਰੀ ਹੈਗਾ ਜਿਹੜਾ, ਉਹ ਆਪਣੇ ਔਲੇ ਦਾ ਮੁਰੱਬਾ ਖਾ ਲਿਆ ਕਰੇ, ਉਹਦੇ ਨਾਲ ਠੀਕ ਹੋ ਜਾਂਦਾ। ਖਾਲੀ ਪੇਟ ਖਾਣਾ, ਉੱਪਰ ਤੇ ਦੁੱਧ ਪੀ ਲਓ। ਨਹੀਂ ਤਾਂ ਫਿਰ ਆਪਣੇ 2 ਚਮਚੇ ਔਲਿਆਂ ਦਾ ਪਾਊਡਰ ਲੈਣਾ ਹੈਗਾ ਤੇ 2 ਚਮਚੇ ਸ਼ਹਿਦ, ਇਹ ਮਿਲਾ ਕੇ ਸਵੇਰ ਸਾਂਝ ਖਾ ਲਿਆ ਕਰੇ। ਜਾਂ ਫਿਰ ਤੁਲਸੀ ਦਾ ਰਸ ਤੁਸੀਂ 2 ਚਮਚੇ ਲੈਣਾ ਤੇ ਵਿੱਚੋਂ ਸ਼ਹਿਦ ਪਾ ਕੇ ਉਹ ਚੱਟ ਲੈ ਕਰ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਜਿਹੜੇ ਕਿੱਕਰ ਦੇ ਤੁੱਕੇ ਹੁੰਦੇ, ਕਿੱਕਰ ਦੇ ਤੁੱਕੇ, ਉਹ ਤੁਸੀਂ ਆਪਣੇ 1 ਚਮਚਾ ਉਹ ਲੈ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਫਿਰ ਜੇ ਤੁਹਾਨੂੰ ਅਸ਼ੋਕਾ ਰਿਸਟ ਇੱਥੇ ਮਿਲਦਾ ਹੈਗਾ, ਉਹ ਸਾਰਿਆਂ ਤੋਂ ਵਧੀਆ ਚੀਜ਼ ਹੈ ਜੀ। ਅਸ਼ੋਕਾ ਰਿਸਟ ਲੈ ਲਓ, ਉਹ 4 ਚਮਚੇ ਤੁਸੀਂ ਆਪਣੇ ਪੀ ਲਿਆ ਕਰੋ। ਨਹੀਂ ਜੇ ਮਿਲਦਾ ਅਸ਼ੋਕਾ ਰਿਸਤਾ, ਅਸ਼ੋਕਾ ਦਾ ਪਾਊਡਰ ਮਿਲ ਜਾਂਦਾ ਜੀ ਤੁਹਾਨੂੰ, ਉਹਦੇ ਆਪਣੇ 1 ਚਮਚਾ ਦੁੱਧ ਦੇ ਵਿੱਚ ਪਾ ਕੇ 1 ਗਲਾਸ ਪਾਣੀ ਦਾ ਪਾਣਾ, 1 ਗਲਾਸ ਦੁੱਧ ਦਾ ਪਾਣਾ, ਤੇ 1 ਚਮਚਾ ਜਾਂ 1.5 ਚਮਚਾ ਵੀ ਪਾ ਸਕਦੇ ਹੈਗੇ ਇਹਦੇ ਵਿੱਚ ਅਸ਼ੋਕਾ ਪਾਊਡਰ ਦਾ ਪਾ ਲਓ, ਤੇ ਉਹ ਉਬਾਲਣਾ ਹੈਗਾ। ਜਦ 1 ਗਲਾਸ ਰਹਿ ਜਾਵੇ ਜਾਂ 1 ਕੱਪ ਰਹਿ ਜਾਵੇ ਤਾਂ ਉਹ ਤੁਸੀਂ ਪੀ ਲਓ। ਵੀ 15-20 ਮਿੰਟ ਉਬਾਲਣਾ ਹੈਗਾ, ਵੀ ਐਨ ਚੰਗੀ ਤਰ੍ਹਾਂ ਵਿੱਚੋਂ ਰਸ ਜਾ ਉਹਦਾ ਚਲੇ ਜਾਵੇ। ਜਾਂ ਫਿਰ ਤੁਸੀਂ ਕਰ ਸਕਦੇ ਬੰਸ ਲੋਚਨ, ਨਾਗ ਕੇਸਰ ਤੇ ਛੋਟੀ ਇਲਾਇਚੀ, ਇਹ 50-50 ਗ੍ਰਾਮ ਲੈਣੀਆਂ ਤਿੰਨੇ ਚੀਜ਼ਾਂ। 100 ਗ੍ਰਾਮ ਪਾਣੀਆਂ ਇਹਦੇ ਵਿੱਚ ਮਿਸ਼ਰੀ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਆਪਣੇ ਕੇਲਾ ਹੀ ਲੈ ਲਓ, ਥੋੜ੍ਹਾ ਜਿਹਾ 1 ਕੇਲਾ ਲੈ ਕੇ 2 ਚਮਚੇ ਵਿੱਚੋਂ ਘੀ ਪਾ ਕੇ ਉਹਨੂੰ ਭੁੰਨ ਲੈਣਾ ਹੈਗਾ, ਤੇ ਉਹਦੇ ਬਾਅਦ ਫਿਰ 1 ਕੱਪ ਆਪਣੇ ਦੁੱਧ ਦਾ ਪੀ ਲਓ, ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਅਸਗੰਧ ਤੇ ਮਿਸ਼ਰੀ, ਇਹ ਤੁਸੀਂ ਆਪਣੇ ਬਰਾਬਰ ਲੈ ਕੇ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ। ਫਿਰ ਨਹੀਂ ਤਾਂ ਬਣੀ ਬਣਾਈ ਜੇ ਤੁਸੀਂ ਦਵਾਈ ਮੰਗਵਾ ਸਕਦੇ ਹੈਗੇ ਤਾਂ ਸੁਪਾਰੀ ਪਾਕ, ਇਹ ਬਣੀ ਬਣਾਈ ਮਿਲ ਜਾਂਦੀ ਹੈ ਆਯੁਰਵੈਦਿਕ ਸਟੋਰ 'ਚ, ਆਰਡਰ ਦੇ ਕੇ ਮੰਗਵਾ ਸਕਦੇ ਹੈਗੇ ਤੁਸੀਂ ਐਮਾਜ਼ੋਨ ਤੋਂ। ਸੁਪਾਰੀ ਪਾਕ ਹੈਗਾ ਦਵਾਈ ਦਾ ਨਾਮ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਲੈ ਸਕਦੇ ਹੈਗੇ ਇਹਦੇ ਨਾਲ। ਨਹੀਂ ਤਾਂ ਆਪਣੇ ਮਲੱਠੀ, ਮਿਸ਼ਰੀ ਤੇ ਕਿੱਕਰ ਦੇ ਤੁੱਕੇ, ਇਹ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ। ਕਤੀਰਾ ਗੋਂਦ ਵੀ ਫਾਇਦਾ ਕਰਦਾ ਜੀ, ਕਤੀਰਾ ਗੋਂਦ ਦੇ ਖਾਈ ਚੱਲ, ਉਹ ਵੀ ਫਾਇਦਾ ਕਰ ਦੂਗਾ ਇਹਦੇ ਵਿੱਚ। ਤੇ ਅੱਗੇ ਬੋਲਦੇ ਹੈਗੇ, ਚੱਲਦੇ ਹੈਗੇ, ਜਿਹੜੇ ਕਹਿੰਦੇ ਸੀਗੇ ਹਾਂਜੀ ਅਲਸਰੇਟਿਵ ਕਲਾਈਟਸ ਦੀ ਪੁੱਛਦੇ ਸੀਗੇ, 2 ਗੱਲਾਂ ਆਈਆਂ ਸੀਗੀਆਂ ਇਹਦੀਆਂ। ਇਹਦੇ ਵਿੱਚ ਤਾਂ ਜੀ ਆਪਣੇ ਤੁਸੀਂ ਲੈ ਸਕਦੇ ਜੀ। ਪਹਿਲਾਂ ਇਹ ਪਰਹੇਜ਼, ਇਹਦਾ ਇਲਾਜ ਹੈ ਜੀ। ਜ਼ਿਆਦਾ ਤਾਂ ਦਵਾਈ ਜਿਹੜੀ ਕਰੂਗੀ, ਪਰਹੇਜ਼ ਇਲਾਜ ਹੈ। ਇਹਦੇ ਵਿੱਚ ਤੁਸੀਂ ਆਪਣੇ ਕਿਸੇ ਕਿਸਮ ਦੇ ਮਿਰਚ ਮਸਾਲੇ, ਜ਼ਿਆਦਾ ਕੌਫੀ, ਚਾਹ, ਅਲਕੋਹਲ, ਫਿਰ ਫਾਸਟ ਫੂਡ,
ਮੀਟ ਆਂਡਾ ਇਹ ਚੀਜ਼ਾਂ ਬੰਦ ਕਰਨੀਆਂ ਪੈਣੀਆਂ ਜੀ ਇਹਨੂੰ ਠੀਕ ਕਰਨਾ ਹੈਗਾ। ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਆਪਣੇ ਖਾਣ ਜੇ ਇਹ ਦੁੱਧ ਲੈ ਲਓ ਤੁਸੀਂ ਬੱਕਰੀ ਦਾ ਦੁੱਧ ਜਾਂ ਆਮ ਦੁੱਧ, ਫਲਾਂ ਦਾ ਰਸ, ਮੂੰਗੀ ਦੀ ਦਾਲ ਦੀ ਖਿਚੜੀ ਬਣਾ ਸਕਦੇ ਹੈਗੇ, ਚੌਲ ਖਾ ਸਕਦੇ ਹੈਗੇ। ਇਹਦੇ ਵਿੱਚੋਂ ਫਿਰ 7 ਇਸਬਗੋਲ ਜਿਹੜਾ ਹੁੰਦਾ ਉਹ ਦਹੀਂ ਦੇ ਵਿੱਚੋਂ ਪਾ ਕੇ ਖਾਣਾ ਜੀ, ਅਤੇ ਦਹੀਂ ਨਾਲੇ ਤੁਸੀਂ ਖਿਚੜੀ ਖਾਇਆ ਕਰੋ ਆਪਣੇ। ਅਤੇ ਔਲਿਆਂ ਦਾ ਮੁਰੱਬਾ ਇਹਦੇ ਵਿੱਚੋਂ ਚੰਗਾ ਰਹੂਗਾ, ਕੱਚੇ ਨਾਰੀਅਲ ਦਾ ਪਾਣੀ ਚੰਗਾ ਰਹੂਗਾ, ਪੁਦੀਨੇ ਦੀ ਚਟਨੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਜੇ ਤੁਹਾਨੂੰ ਇੱਥੇ ਬੇਲ ਦਾ ਮੁਰੱਬਾ ਮਿਲਦਾ ਜੀ, ਬਿਲ ਵੀ ਕਹਿੰਦੇ ਆਪਣੇ ਕਈ, ਸਾਡੇ ਕੋਲ ਤਾਂ ਬਿਲ ਕਹਿੰਦੇ, ਵੈਸੇ ਹਿੰਦੀ ਮੈਂ ਇਹਨੂੰ ਬੇਲ ਕਹਿੰਦੇ ਹੈਗੇ। ਜੋ ਫਰੂਟ ਹੁੰਦਾ ਇਹ ਗੁੱਦਾ ਜਿਹਾ ਹੁੰਦਾ, ਇਹ ਚੰਗਾ ਮਿੱਠਾ ਹੁੰਦਾ, ਐਂ ਖਾ ਲੈਂਦੇ। ਉਹ ਤੁਸੀਂ ਆਪਣੇ ਲਓ ਤਾਂ ਇਹ ਬਹੁਤ ਵਧੀਆ ਚੀਜ਼ ਹੈ ਜੀ। ਜੇ ਤੁਸੀਂ ਬੇਲ ਦਾ ਮੁਰੱਬਾ ਲੈਂਦੇ ਹੈਗੇ ਇਹ ਖਾਓ, ਇਹਦੇ ਨਾਲ ਆਰਾਮ ਆ ਜਾਊਗਾ। ਫਿਰ ਅਨਾਰ ਇਹਦੇ ਵਿੱਚ ਬਹੁਤ ਵਧੀਆ ਚੀਜ਼ ਹੈ ਜੀ। ਅਨਾਰ ਦਾ ਜੂਸ ਪੀਓ, ਮੌਸੰਮੀ ਦਾ ਜੂਸ ਪੀਓ। ਅਤੇ ਦਵਾਈ ਇਹਦੇ ਵਾਸਤੇ ਹੈਗੀ ਜੀ ਆਪਣੇ ਕੁਟਜਾ ਰਿਸਟ, ਇਹ ਤਾਂ ਹੈਗੀ ਲਿਕੁਇਡ ਦਵਾਈ ਜੀ। ਕੁਟਜਾ ਰਿਸਟ ਇਹ ਤੁਸੀਂ ਆਪਣੇ 4 ਚਮਚੇ ਲੈਣੇ ਹੈਗੇ, 4 ਚਮਚੇ ਪਾਣੀ ਦੇ ਮਿਲਾ ਕੇ। ਇਹ ਤੁਸੀਂ ਆਪਣੇ ਦਿਨਾਂ 2 ਵਾਰੀ ਆਪਣੇ ਲੈਣੇ ਹੈਗੇ। ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਜੀ। ਜੇ ਇਹਨਾਂ ਨੂੰ ਜਾਂ ਜੇ ਨਹੀਂ ਤੁਸੀਂ ਲਿਕੁਇਡ ਲੈਣੀ ਤਾਂ ਸੇਮ ਇਹ ਚੀਜ਼ ਹੈਗੀ ਜੀ, ਇਹ ਗੋਲੀਆਂ ਦੇ ਵਿੱਚ। ਉਹਦਾ ਨਾਮ ਹੈਗਾ ਜੀ ਕੁਟਜ ਘਣ ਬੱਟੀ। ਇਹ ਤੁਸੀਂ 2 ਗੋਲੀਆਂ ਸਵੇਰ ਨੂੰ, 2 ਸ਼ਾਮ ਨੂੰ ਅਤੇ 2 ਰਾਤ ਨੂੰ, 6 ਗੋਲੀਆਂ ਰੋਜ਼ ਖਾਣੀਆਂ। ਇਹਦੇ ਨਾਲ ਆਪਣੇ ਠੀਕ ਹੋ ਜੂਗੇ ਵਧੀਆ ਜੀ। ਬੇਲ ਦਾ ਜੇ ਨਹੀਂ ਹੋਰ ਵੀ ਕੁਛ ਮਿਲਦਾ ਤੁਹਾਨੂੰ ਤਾਂ ਇਕੱਲੇ ਬੇਲ ਦਾ ਹੀ ਪਾਊਡਰ, ਉਹੀ ਤੁਸੀਂ ਆਪਣਾ ਚਮਚਾ ਸਵੇਰ ਨੂੰ ਲੈ ਲਿਆ, ਚਮਚਾ ਸ਼ਾਮ ਨੂੰ ਲੈ ਲਿਆ, ਉਹੀ ਫਰਕ ਪੈ ਦੂਗਾ ਜੀ। 7 ਇਸਬਗੋਲ, ਦਹੀਂ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚ। ਬਾਕੀ ਲੱਲ ਪੱਲ ਛੱਡ ਕੇ ਆਪਣੇ ਸਾਰੇ ਫਲ ਫਰੂਟਾਂ 'ਤੇ ਅਤੇ ਆਪਣੇ ਖਿਚੜੀ ਖੁਚੜੀ ਦਹੀਂ ਜਿਹੜੇ ਤੁਹਾਨੂੰ ਚੀਜ਼ਾਂ ਦੱਸੀਆਂ ਇਹਦੇ ਉੱਤੇ ਆਪਣੇ ਆ ਜਾਓ ਤਾਂ ਤੁਹਾਨੂੰ ਐਂ ਠੀਕ ਹੋ ਜੂਗਾ ਜੀ। ਆਪਣੇ ਹਰੀਆਂ ਸਬਜ਼ੀਆਂ ਖਾਓ, ਹਰੇ ਫਰੂਟ ਖਾਓ। ਮੀਟ ਤਾਂ ਜਮਾਂ 'ਤੇ ਹੀ ਬੰਦ ਹੈ। ਅਤੇ ਫਾਸਟ ਫੂਡ ਪੀਜ਼ਾ ਪੂਜਾ ਜਿਹੜਾ ਲੱਲ ਪੱਲ ਖਾਂਦੇ ਉਹ ਤਾਂ ਜੇ ਖਾਈ ਜਾਓਗੇ ਫਿਰ ਨਹੀਂ ਆਰਾਮ ਆਉਣਾ ਇਹਨਾਂ ਨੂੰ, ਚਾਹੇ ਭਾਵੇਂ 50 ਸਾਲ ਲੱਗ ਜਾਵੇ। ਪਰਹੇਜ਼ ਇਹਦੇ ਵਿੱਚ ਸਾਰਿਆਂ ਤੋਂ ਵਧੀਆ ਚੀਜ਼ ਹੈਗੀ ਜੀ। ਇਹਦੇ ਵਿੱਚ ਅੱਗੇ ਚੱਲਦੇ ਹੈਗੇ ਆਪਾਂ, ਜਿਹੜੇ ਕਹਿੰਦੇ ਸੀਗੇ ਯਾਦਦਾਸ਼ਤ ਖਤਮ ਹੋ ਹੀ ਜਾ ਰਹੀ ਹੈ, ਉਹਦੇ ਵਿੱਚ ਤੁਸੀਂ ਆਪਣੇ ਅਸ਼ਵਗੰਧਾ ਲੈ ਸਕਦੇ ਹੈਗੇ 100 ਗ੍ਰਾਮ, ਸ਼ਤਾਵਰ 100 ਗ੍ਰਾਮ, ਸੰਖ ਪੁਸ਼ਪੀ 100 ਗ੍ਰਾਮ, ਬ੍ਰਹਮੀ 50 ਗ੍ਰਾਮ। ਇਹਦੇ ਚਾਰੇ ਚੀਜ਼ਾਂ ਮਿਲਾ ਕੇ 1 ਚਮਚਾ ਇਹ ਅਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਉੱਪਰ 'ਤੇ ਤੁਸੀਂ ਉਹਨਾਂ ਦੁੱਧ ਪੀ ਲਿਆ ਕਰੋ। ਇਹ ਨੁਕਸਾ ਜਿਹਨਾਂ ਨੂੰ ਕੈਲਸ਼ੀਅਮ ਦੀ ਕਮੀ ਹੈ, ਹੱਡੀਆਂ ਉਹਨਾਂ ਵਾਸਤੇ ਹੀ ਵਧੀਆ ਚੀਜ਼ ਹੈਗੀ ਜੀ। ਫਿਰ ਖੀਰੇ ਦੇ ਬੀਜ ਇਹਦੇ ਵਿੱਚ ਚੰਗੇ ਰਹੋਗੇ, ਤੁਹਾਨੂੰ ਉਹ ਯਾਦ ਛੇਤੀ ਕਰਾ ਦਿੰਦੇ। ਜਾਂ ਫਿਰ ਤੁਸੀਂ ਆਪਣੇ ਬਦਾਮ ਤੁਸੀਂ ਆਪਣੇ ਲੈ ਲਿਆ ਕਰੋ, ਬਦਾਮ 10 ਭਿਓ ਕੇ ਉਹ ਖਿਲਾ ਸਕਦੇ ਹੈਗੇ ਤੁਸੀਂ। ਸੌਂਫ ਅਤੇ ਮਿਸ਼ਰੀ ਇਹ ਮਿਲਾ ਕੇ ਤੁਸੀਂ ਖਿਲਾ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਦਿਮਾਗੀ ਕਮਜ਼ੋਰੀ ਵਾਸਤੇ ਤੁਸੀਂ ਆਪਣੇ ਕਾਲੇ ਜਿਹੜੇ ਛੋਲੇ ਹੁੰਦੇ ਹੈਗੇ, ਮੁੱਠੀ ਛੋਲਿਆਂ ਦੀ ਲੈ ਲਈ, ਵਿੱਚੋਂ ਥੋੜ੍ਹੀ ਦੇਸੀ ਖੰਡ ਪਾ ਤੀ ਅਤੇ ਵਿੱਚੋਂ ਥੋੜ੍ਹਾ 2 ਚਮਚੇ ਦੇਸੀ ਘੀ ਪਾ ਕੇ ਇਹ ਮਿਲਾ ਕੇ ਤੁਸੀਂ ਖਿਲਾਓ। ਅਤੇ ਉੱਪਰ 'ਤੇ ਰਾਤ ਨੂੰ ਦੁੱਧ ਪਿਲਾ ਦਿਆ। ਰਾਤ ਦੀ ਤੁਸੀਂ ਇਹ ਖੁਰਾਕ ਰੱਖ ਲਓ ਵੀ ਪੈਣ ਲੱਗੇ ਉਹਨੂੰ ਦੇਣੀ ਹੈਗੀ ਇਹ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਪਿੱਪਲ ਦੀ ਜਿਹੜੀ ਛਿੱਲ ਹੁੰਦੀ ਹੈ, ਪਿੱਪਲ ਦੇ ਦਰਖਤ ਦੀ ਛਿੱਲ, ਉਹਦਾ 1 ਚਮਚੇ ਦਾ ਤੁਸੀਂ ਕਾੜਾ ਬਣਾ ਕੇ ਪੀ ਸਕਦੇ ਹੋ। ਉਹ ਵੀ ਸਾਰੀ ਮੈਮਰੀ ਵਾਸਤੇ ਵਧੀਆ ਚੀਜ਼ ਹੈਗੀ ਜੀ। ਬਾਕੀ ਨਹੀਂ ਤਾਂ ਇੱਕ ਸ਼ਰਬਤ ਮਿਲ ਜਾਂਦਾ ਜੀ ਆਪਣੇ ਵੈਦਿਆਨਾਥ ਕੰਪਨੀ ਦਾ ਮਿਲ ਜਾਂਦਾ ਇਹ ਬਣਿਆ ਹੋਇਆ। ਉਹ ਵਿੱਚ ਸੰਖ ਪੁਸ਼ਪੀ ਹੁੰਦੀ ਹੈ ਅਤੇ ਆਪਣੇ ਬ੍ਰਹਮੀ ਹੁੰਦੀ, ਸੰਖ ਪੁਸ਼ਪੀ ਬ੍ਰਹਮੀ, ਇਹਦਾ ਸ਼ਰਬਤ ਹੀ ਬਣਿਆ ਬਣਾਇਆ ਮਿਲ ਜਾਂਦਾ ਜੀ। ਉਹ ਤੁਸੀਂ ਆਪਣੇ 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਉਹ ਪੀ ਲਿਆ ਕਰੋ। ਉਹ ਵੀ ਬਹੁਤ ਵਧੀਆ ਚੀਜ਼ ਹੈਗੀ ਜੀ ਇਹਦੇ ਵਾਸਤੇ। ਬਾਕੀ ਅੱਗੇ ਚੱਲਦੇ ਹੈਗੇ ਆਪਣੇ ਜਿਹੜੇ ਕਹਿੰਦੇ ਸੀਗੇ ਹਕਲਾ ਕੇ ਵੀ ਘੱਟ ਬੋਲਦਾ ਹੈਗਾ ਭਾਈ, ਉਹ ਜਿਸ ਤਰ੍ਹਾਂ ਹਕਲਾ ਕੇ ਬੋਲਦਾ, ਉਹਦਾ ਆਪਣੇ 2 ਚਮਚੇ ਸੌਂਫ ਚਾਹ ਮੰਗਣਾ ਚੰਗੀ ਤਰ੍ਹਾਂ ਉਬਾਲ ਲੈਣੇ, ਉਹ ਬਹੁਤ ਪਾਣੀ ਜ਼ਿਆਦਾ ਪਾ ਕੇ, ਫਿਰ ਵਿੱਚੋਂ ਮਿਸ਼ਰੀ ਪਿਲਾ ਕੇ ਜਾਂ ਉਹ ਤੁਸੀਂ ਆਪਣੇ ਚਾਹ ਜੀ ਬਣਾ ਕੇ ਪੀ ਲਿਆ ਕਰੋ। ਦੁੱਧ ਪਾ ਸਕਦੇ ਹਾਂ, ਦੁੱਧ ਪਾ ਲਓ। ਸੌਂਫ ਦੀ ਚਾਹ ਬਣਾ ਕੇ ਆਪਣੇ ਸੌਂਫ ਖੰਡ ਦੀਏਗਾ, ਮਿਸ਼ਰੀ ਪਾਣੀ, ਇਹ ਠੀਕ ਰਹੂਗਾ ਇਹਨਾਂ। ਜਾਂ ਫਿਰ ਇੱਕ ਮਿਲਦਾ ਹੈਗਾ ਜੀ ਅਕਰਕਰਾ ਮਿਲਦਾ ਹੈਗਾ, ਹਰੇਕ ਸਟੋਰਾਂ 'ਚ ਪਿਆ ਹੀ ਹੈਗਾ ਇੱਥੇ ਮੋਸਟਲੀ ਅਕਰਕਰਾ ਪਾਊਡਰ। ਉਹਨੂੰ ਆਪਣੇ ਲੈ ਕੇ ਜੀ ਆਪਣੇ ਥੈਲੀ 'ਤੇ ਪਾ ਲੈਣਾ 1 ਚਮਚਾ, ਫਿਰ ਗਿੱਲਾ ਬੁਰਸ਼ ਕਰਕੇ ਜਿਸ ਤਰ੍ਹਾਂ ਆਪਾਂ ਮੰਜਣ ਕਰਦੇ ਹੈਗੇ, ਉਹ ਆਪਣੇ ਜੀਭ 'ਤੇ ਫੇਰਨਾ ਹੈਗਾ ਜੀ। ਬੁਰਸ਼ ਨਾਲ ਤੁਸੀਂ ਐਨ ਜੀਭ 'ਤੇ ਫੇਰ ਕੇ ਪਾਣੀ ਬਾਹਰ ਕੱਢੀ ਜਾਣਾ ਹੁੰਦਾ। ਇਹ ਕਰੋ, ਇਹਦੇ ਨਾਲ ਸਾਰੀ ਜੀਭ ਜਿਹੜੀ ਉਹ ਇੱਕ ਕਿਸਮ ਦਾ ਕਟਾਓ ਜਿਹਾ ਆ ਜਾਂਦਾ, ਜਿਸ ਤਰ੍ਹਾਂ ਉਹਨੇ ਉਹਦੇ ਕਰਕੇ ਨਹੀਂ ਬੋਲ ਹੁੰਦਾ ਬੰਦੇ 'ਤੇ, ਮੋਟੀ ਹੋ ਜਾਂਦੀ ਜਿਸ ਤਰ੍ਹਾਂ ਕਹਿੰਦੇ ਉਹ ਠੀਕ ਕਰ ਦੂ। ਜਾਂ ਫਿਰ ਇੱਕ ਬੱਚ ਲੈਣੀ ਹੈਗੀ ਤੁਸੀਂ, ਉਹਦਾ ਬੱਚ ਦਾ ਥੋੜ੍ਹਾ ਟੁਕੜਾ ਪਾ ਕੇ ਮੂੰਹਾਂ ਉਹ ਚੂਸੀ ਚੱਲੋ, ਉਹਦੇ ਨਾਲ ਵੀ ਫਰਕ ਪੈ ਜਾਊਗਾ। ਜਾਂ ਫਿਰ ਤੁਸੀਂ ਕਲੰਜਣ, ਬੱਚ, ਅਸ਼ਵਗੰਧਾ, ਮਗਾਂ, ਇਹ ਚਾਰੇ ਚੀਜ਼ਾਂ ਤੁਸੀਂ ਲੈ ਕੇ ਬਰੀਕ ਕਰ ਲੈਣੀਆਂ ਹੈਗੀਆਂ ਪਾਊਡਰ ਬਣਾ ਕੇ। ਇਹਦਾ 1 ਚਮਚਾ ਤੁਸੀਂ ਆਪਣੇ ਸ਼ਹਿਦ ਨਾਲ ਮਿਲਾ ਕੇ ਇਹ ਚੱਟੀ ਜਾਣਾ ਜੀ, ਇਹ ਵੀ ਠੀਕ ਕਰ ਦਿੰਦਾ। ਜਿਹੜੇ ਕਹਿੰਦੇ ਗਠੀਏ ਵਾਸਤੇ, ਖਾਂਸੀ ਵਾਸਤੇ ਕਹਿੰਦੇ ਜਿਹੜੀ ਸੁੱਕੀ ਖੰਘ ਜਾਂਦੀ, ਉਹਦਾ ਅੱਧਾ ਚਮਚਾ ਤੁਸੀਂ ਮਲੱਠੀ ਲਈ ਅੱਧਾ ਸ਼ਹਿਦ ਮਾ ਪਾ ਕੇ ਉਹ ਚੱਟੀ ਚੱਲੋ ਤੁਸੀਂ, ਉਹਦੇ ਨਾਲ ਠੀਕ ਹੋ ਜੂਗਾ। ਜਾਂ ਫਿਰ ਆਪਣੇ ਬੰਸ ਲੋਸ਼ਨ ਅਤੇ ਮਿਸ਼ਰੀ, ਇਹ ਬਰਾਬਰ ਲੈ ਕੇ 1 ਚਮਚਾ ਪਾ ਕੇ ਇਹ ਤੁਸੀਂ ਆਪਣੇ ਸ਼ਹਿਦ ਮਾ ਪਾ ਕੇ ਇਹ ਚੱਟ ਲਓ,
ਜਾਂ ਫਿਰ ਨਹੀਂ ਤਾਂ ਲਾਲ ਸ਼ੱਕਰ ਜਿਹੜੀ ਹੁੰਦੀ ਹੈ 100 ਗ੍ਰਾਮ ਲੈ ਲਓ, ਕਿੱਕ ਦਾਗੋਂ 100 ਗ੍ਰਾਮ, ਇਹ ਮਿਕਸ ਕਰਕੇ 1 ਚਮਚਾ ਮੂੰਹਾਂ ਪਾ ਕੇ ਹੌਲੀ ਹੌਲੀ ਚੂਸੀ ਚੱਲੋ ਤੁਸੀਂ ਇਹਦੇ ਵਾਸਤੇ। ਜਾਂ ਹੋ ਸਕਦਾ ਸਾਰੇ ਬ੍ਰੌਂਕਾਈਟਸ ਜਿਹੜੀ ਨਾਲੀ ਹੁੰਦੀ ਹੈ ਜੀ ਸਾਹ ਦੀ ਨਾਲੀ, ਉਹਦੇ ਵਿੱਚੋਂ ਸੋਜਾ ਹੋਵੇ, ਉਹਦੇ ਕਰਕੇ ਤੁਹਾਨੂੰ ਖੰਘ ਆਉਣ ਲੱਗ ਜਾਂਦੀ ਹੈ, ਸਾਹ ਚੜ੍ਹਨ ਲੱਗ ਜਾਂਦਾ। ਜਿਨ੍ਹਾਂ ਨੂੰ ਸਾਹ ਵੀ ਚੜ੍ਹਦਾ ਹੋਵੇ, ਜਿਨ੍ਹਾਂ ਨੂੰ ਖੰਘ ਵੀ ਆਉਂਦੀ ਉਹ ਵੀ ਇਹ ਫਾਰਮੂਲਾ ਯੂਜ਼ ਕਰ ਲਵੇਂ, ਬਹੁਤ ਛੇਤੀ ਆਰਾਮ ਆ ਜਾਊਗਾ ਜੀ। ਉਹ ਹੈਗਾ ਸੁੰਡ, ਕਾਲੀ ਮਿਰਚਾਂ ਤੇ ਹਲਦੀ, ਇਹ ਬਰਾਬਰ ਲੈ ਕੇ ਆਪਣੇ ਅੱਧਾ ਚਮਚਾ ਮੂੰਹ ਪਾ ਕੇ ਕੋਸਾ ਪਾਣੀ ਉੱਪਰ ਤੇ ਪੀ ਲੈਣਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਸੁੱਕਾ ਹੌਲਾ ਤੇ ਮਲੱਠੀ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਖਾਲੀ ਪੇਟ ਸਵੇਰ ਨੂੰ ਲੈ ਲਓ, 1 ਚਮਚਾ ਸ਼ਾਮ ਨੂੰ। ਇਹ ਵੀ ਸਾਹ ਜਿਹਨਾਂ ਦੇ ਚੜ੍ਹਦਾ ਹੈਗਾ ਜਾਂ ਖਾਂਸੀ ਆਉਂਦੀ ਉਹਨਾਂ ਨੂੰ ਠੀਕ ਕਰ ਦਿੰਦੇ। ਤੇ ਸਾਹ ਚੜ੍ਹਨੇ ਵਾਲਿਆਂ ਨੂੰ ਹੈਗਾ ਅਰੰਡੀ ਦਾ ਤੇਲ 1 ਚਮਚਾ, ਸ਼ਹਿਦ 1 ਚਮਚਾ, ਇਹ ਮਿਕਸ ਕਰਕੇ ਸਵੇਰ ਸਾਂਝ ਤੁਸੀਂ ਲੈ ਸਕਦੇ ਹੈ। ਜਾਂ ਫਿਰ ਸਾਹ ਚੜ੍ਹਨੇ ਵਾਲਿਆਂ ਵਾਸਤੇ ਜਿਹਨਾਂ ਨੂੰ ਖਾਂਸੀ ਹੈਗੀ, ਉਹ ਮਗਾਂ, ਕਾਲੀ ਮਿਰਚਾਂ ਤੇ ਸੁੰਡ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਦਾ 1 ਚਮਚਾ ਤੁਸੀਂ 1 ਚਮਚਾ ਸ਼ਹਿਦ ਪਾ ਕੇ ਇਹ ਤੁਸੀਂ ਆਉਣੇ ਚਲੋ ਦਿਨ ਮਾ 2 ਵਾਰੀ। ਜਾਂ ਫਿਰ ਇਹਦੇ ਵਿੱਚੋਂ ਜਿਹੜੇ ਅਨਾਰ ਦੇ ਛਿਲਕ ਹੁੰਦੇ ਉਹਨਾਂ ਨੂੰ ਸੁਕਾ ਕੇ ਅੱਧਾ ਚਮਚਾ ਸ਼ਹਿਦ ਪਾ ਕੇ ਇਹ ਤੁਸੀਂ ਆਉਣੇ ਚੱਟ ਸਕਦੇ। ਜਿਹੜੇ ਕਹਿੰਦੇ ਸੀਗੇ ਆਪਣੇ ਅਥਰਾਈਟਸ ਹੈਗਾ, ਉਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਕਾਲੀ ਮਿਰਚਾਂ, ਸੁੰਡ, ਜਵੈਨ, ਲੌਂਗ, ਜਾਇਫਲ ਤੇ ਦਾਲਚੀਨੀ। ਜਾਇਫਲ ਨੂੰ ਨਟਮੈਗ ਨੂੰ ਕਹਿੰਦੇ ਜੀ ਜਾਇਫਲ, ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਉਹਨੇ ਲੈ ਸਕਦੇ ਹੈਗੇ ਜੋੜਾਂ ਦੇ। ਫਿਰ ਮੇਥੀ ਇਹਦੇ ਵਿੱਚ ਬਹੁਤ ਵਧੀਆ ਚੀਜ਼ ਹੈ ਜੀ, ਮੇਥੀ ਤੁਸੀਂ ਖਾਓ, 1 ਚਮਚਾ ਮੇਥੀ ਦਾ ਭਿਓ ਕੇ ਰੱਖ ਦਿਓ ਰਾਤ ਨੂੰ, ਸਵੇਰ ਨੂੰ ਉੱਠ ਕੇ ਦਾਣੇ ਜੇ ਕਾਲੇ ਕਾਲੇ ਪਾਣੀ ਪੀ ਲਿਆ। ਫਿਰ ਸ਼ਿਮਲਾ ਮਿਰਚ ਜਿਹੜੀ ਹੁੰਦੀ ਹੈ ਉਹ ਚੰਗੀ ਰਹਿੰਦੀ ਇਹਦੇ ਵਿੱਚ ਜੋੜਾਂ ਦੇ ਦਰਦ ਮਾ। ਖੀਰੇ ਦਾ ਜੂਸ ਵਧੀਆ ਰਹਿੰਦਾ ਜੀ ਇਹਦੇ ਵਿੱਚ। ਫਿਰ ਪੱਤਾ ਗੋਭੀ, ਫੁੱਲ ਗੋਭੀ, ਚਕੰਦਰ, ਇਹਨਾਂ ਦਾ ਜੂਸ ਕੱਢ ਕੇ ਪੀ ਲਿਆ ਕਰੋ ਤੁਸੀਂ। ਅਸਗੰਧ 1 ਚਮਚਾ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਕੁਆਰ ਦਾ ਗੁੱਦਾ ਲੈ ਕੇ ਆਪਣੇ ਛੋਟਾ ਟੁਕੜਾ ਲੈ ਲਓ ਤੁਸੀਂ, ਉਹਦੇ ਵਿੱਚੋਂ ਦੇਸੀ ਘੀ ਦੇ ਵਿੱਚੋਂ ਭੁੰਨ ਕੇ ਥੋੜ੍ਹਾ ਜਿਹਾ ਉਹ ਖਾ ਲਿਆ ਕਰੋ 2 ਟਾਈਮ, ਉਹਦੇ ਨਾਲ ਥੋੜ੍ਹੇ ਦਰਦ। ਜਾਂ ਫਿਰ ਯੋਗਰਾਜ ਗੂਗਲ ਦੀਆਂ ਗੋਲੀਆਂ ਮਿਲਦੀਆਂ ਜੀ, 2 ਗੋਲੀਆਂ ਤੁਸੀਂ ਉਹ ਆਪਣੇ ਲੈ ਸਕਦੇ ਹੈਗੇ। ਜੇ ਜ਼ਿਆਦਾ ਹੈਗੀ ਤਾਂ 2 ਸਵੇਰ ਨੂੰ 2 ਸ਼ਾਮ ਨੂੰ ਲੈ ਸਕਦੇ, ਨਹੀਂ ਤਾਂ ਦਿਨ ਮਾ 2 ਗੋਲੀ। ਫਿਰ ਸੁੰਡ, ਮਗਾ, ਕਾਲੀ ਮਿਰਚ ਜਿਸ ਤਰ੍ਹਾਂ ਖੰਘ ਵਾਸਤੇ ਦੱਸ ਕੇ ਗਿਆ, ਅਥਰਾਈਟਸ ਵਾਸਤੇ ਵੀ ਗੁੱਡ ਹੈ ਜੀ। ਜਿਹਨਾਂ ਨੂੰ ਅਥਰਾਈਟਸ ਹੈਗਾ ਉਹ ਵੀ ਆਪਣੇ ਲੈ ਸਕਦੇ ਹੈਗੇ। ਜੇ ਨਹੀਂ ਹਟਦਾ ਸਾਰਾ ਆਪਣੇ 10 ਮੂਲ ਦਾ ਉਹਨੇ ਕਾੜਾ ਬਣਿਆ ਬਣਾਇਆ ਮਿਲ ਜਾਂਦਾ ਜੀ, 10 ਮੂਲ ਰਿਸਟ ਇਹ ਬਣਿਆ ਬਣਾਇਆ ਮਿਲ ਜਾਂਦਾ ਹੈਗਾ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ 4 ਚਮਚੇ। ਤੇ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਅਜਵੈਨ, ਤੁਸੀਂ ਰੋਜ਼ ਖਾ ਸਕਦੇ ਹੈਗੇ। ਗ੍ਰੀਨ ਟੀ ਤੁਸੀਂ ਰੋਜ਼ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਹਾੜਾਂ ਦਾ ਚੂਰਨ ਜਿਹੜਾ ਹੁੰਦਾ ਉਹ 1 ਚਮਚਾ ਲੈ ਕੇ ਵਿੱਚੋਂ 2 ਚਮਚੇ ਅਰਿੰਡੀ ਦਾ ਤੇਲ ਪਾ ਕੇ ਉਹ ਤੁਸੀਂ ਖਾਣਾ ਹੈਗਾ ਰੋਜ਼ ਇਹਦੇ ਵਿੱਚੋਂ। ਜਾਂ ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਇਹ ਤਾਂ ਬੈਲੀਆਂ ਚੀਜ਼ਾਂ ਨਹੀਂ ਖਾਣੀਆਂ ਇਹਦੇ ਵਿੱਚੋਂ, ਜਿਸ ਤਰ੍ਹਾਂ ਅਰਬੀ ਹੋਈ, ਅਚਾਰ ਹੋਇਆ, ਅਮਚੂਰ, ਮਾਂ ਦੀ ਦਾਲ, ਬੇਸਣ, ਭਿੰਡੀ, ਇਹੋ ਜਿਹੀਆਂ ਚੀਜ਼ਾਂ ਇਹ ਨਹੀਂ ਖਾਣੀਆਂ ਇਹਦੇ ਵਿੱਚ। ਵੈਸੇ ਤਾਂ ਇਹਦੇ ਵਿੱਚ ਰਿਮੋਟੇਟਡ ਅਥਰਾਈਟਸ ਹੈਗਾ, ਇਹਦੇ ਵਿੱਚ ਪੁੱਛਦੇ ਸੀਗੇ ਇੱਥੇ ਬਣਿਆ ਬਣਾਇਆ ਮਿਲ ਜਾਂਦਾ ਬਾਬੇ ਰਾਮਦੇਵ ਦਾ ਗਊ ਦਾ ਪਿਸ਼ਾਬ ਜਿਹੜਾ ਹੁੰਦਾ ਜੀ, ਗਊ ਮੂਤਰ, 2 ਚਮਚੇ ਉਹ ਤੇ 2 ਚਮਚੇ ਸ਼ਹਿਦ, ਥੋੜੇ ਕੋਸੇ ਪਾਣੀ ਮੈਂ ਪਾ ਕੇ ਪੀਲੇ ਕਰੇ, ਉਹਦੇ ਨਾਲ ਹੀ ਹਟ ਜਾਂਦਾ ਜੀ। ਬਣਿਆ ਬਣਾਇਆ ਹੁਣ ਤਾਂ ਰੈਡੀਮੇਡ ਮਿਲ ਜਾਂਦਾ ਸਾਨੂੰ, ਗੈਸ ਪਲ ਦੇ ਕੇ ਵੀ। ਹੁਣ ਫਿਰ ਦਰਦ ਵਾਸਤੇ ਤੁਸੀਂ ਹੌਲੋਂ, ਕਲੌਂਜੀ, ਮੇਥੀ, ਅਜਵੈਨ, ਇਹ 4 ਚੀਜ਼ਾਂ ਲੈ ਕੇ ਅੱਧਾ ਚਮਚਾ ਤੁਸੀਂ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਕੋਸੇ ਜਿਹੇ ਪਾਣੀ ਨਾਲ ਤੁਸੀਂ ਲੈ। ਕਹਿੰਦੇ ਜਿਹਨਾਂ ਦੇ ਜੋੜਾਂ ਦਾ ਦਰਦ ਹੁੰਦਾ ਫਰਿੱਜ ਦੀ ਉਹਨਾਂ ਨੇ ਯੂਜ਼ ਨਹੀਂ ਕਰਨਾ ਜੀ। ਰੂਮ ਟੈਂਪਰੇਚਰ ਤੇ ਪਾਣੀ ਪੀਣਾ, ਰੂਮ ਟੈਂਪਰੇਚਰ ਤੇ ਕਰਕੇ ਦੁੱਧ ਪੀਣਾ, ਫਰਿੱਜ ਵਾਲਾ ਨਹੀਂ ਪਾਣੀ ਪੀਣਾ ਤੁਸੀਂ ਹੈਗਾ। ਜਾਂ ਨਹੀਂ ਤਾਂ ਉਹਨੇ 1 ਜੱਗ ਦੇ ਵਿੱਚੋਂ ਤੁਸੀਂ ਉਹਨੇ ਪਾਣੀ ਦਾ ਭਰ ਲਓ, ਤੁਸੀਂ 20-25 ਲੌਂਗ ਲੈ ਲੈਣੇ, ਉਹਦੇ ਉੱਪਰ ਜਿਹੜੇ ਫੁੱਲ ਹੁੰਦੇ ਉਹ ਤੋੜ ਕੇ ਪਾਸੇ ਰੱਖ ਦੇਣੇ ਹੈਗੇ। ਜਿਹੜੀ ਡੰਡੀਆਂ ਹੋ ਗਈਆਂ ਉਹ ਭਿਓ ਦੇਣੀਆਂ ਪਾਣੀ ਦੇ ਵਿੱਚੋਂ। ਉਹ ਪਾਣੀ ਫਿਰ ਤੁਸੀਂ ਆਪਣੇ ਭਿੱਜਿਆ ਰਹਿਣ ਦਿਓ, ਉਹਨੂੰ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਆਉਂਦੇ ਦਿਨੇ ਉਹੀ ਪਾਣੀ ਯੂਜ਼ ਕਰਨਾ ਤੁਸੀਂ। ਇਹਦੇ ਨਾਲ ਵੀ ਜੋੜਾਂ ਦਾ ਦਰਦ ਗਠੀਆ ਉਹ ਆਪਣੇ ਠੀਕ ਹੋ ਜਾਂਦਾ ਜੀ। ਜਿਹੜੇ ਹੱਡੀਆਂ ਕਮਜ਼ੋਰ ਨੂੰ ਕਹਿੰਦੇ ਸੀਗੇ ਜੀ ਆਪਣੇ ਪ੍ਰਵਾਲ ਪਿਸਟੀ ਮਿਲ ਜਾਂਦੀ ਹੈ ਜੀ, ਪ੍ਰਵਾਲ ਪਿਸਟੀ, ਇਹਦੀ ਖੁਰਾਕ ਹੈਗੀ ਸਿਰਫ 2 ਰਤੀਆਂ, ਜਿਸ ਤਰ੍ਹਾਂ 2 ਕਾਲੀ ਮਿਰਚਾਂ ਦਾ ਭੋਰ ਕੇ ਤੁਸੀਂ ਇੰਨਾ ਕੁ ਬਣ ਜਾਵੇ, ਜਾਂ ਸਮਝ ਲਓ 3-4 ਚੌਲਾਂ ਦੇ ਦਾਣੇ ਜੀ, ਇੰਨੀ ਕੁ ਤੁਸੀਂ ਲੈਣੀ ਹੈ ਜੀ ਦੁੱਧ ਦੇ, ਉਹ ਜਿਹੜੇ ਹੱਡੀਆਂ ਉਹਨੇ ਠੀਕ ਹੋ ਜਾਏ। ਜਾਂ ਫਿਰ ਜਿਹੜੇ ਅੰਡੇ ਹੁੰਦੇ ਅੰਡੇ, ਉਹਨਾਂ ਦੇ ਛਿਲਕ ਹੁੰਦੇ ਉਹਨਾਂ ਨੂੰ ਐਂ ਗ੍ਰਾਇੰਡ ਕਰ ਦੇਣਾ, ਪੀ ਕੇ ਕਪੜ ਛਾਣ ਕਰਕੇ ਅੱਧਾ ਚਮਚਾ ਤੁਸੀਂ ਉਹ ਵੀ ਲੈ ਸਕਦੇ ਹੋ, ਉਹ ਵੀ ਹੱਡੀਆਂ ਵਾਸਤੇ ਵਧੀਆ ਚੀਜ਼ ਜੀ, ਕੈਲਸ਼ੀਅਮ। ਜੇ ਮੋਢੇ ਦਾ ਦਰਦ ਕਹਿੰਦੇ ਸੀਗੇ ਉਹ ਤਾਂ ਆਪਣੇ ਤੁੰਮੇ ਦੀ ਜੜ ਦਾ ਚੂਰਨ, ਉਹ 1 ਚੁਟਕੀ ਲੈ ਕਰੇ ਜੀ, ਸਵੇਰ ਨੂੰ 1 ਚੁਟਕੀ, ਸ਼ਾਮ ਨੂੰ, ਵਧੀਆ ਚੀਜ਼ ਹੈਗੀ ਵਾਸਤੇ। ਜਿਹਨਾਂ ਦੇ ਜੋੜਾਂ ਮਾ ਦਰਦ ਉਹ ਵੀ ਤੁਸੀਂ ਉਹਨੇ ਲੈ ਸਕਦੇ ਹੋ। ਜਿਹੜੇ ਕੋਲੈਸਟਰੋਲ ਕਹਿੰਦੇ ਸੀ, ਇਹ ਕੋਲੈਸਟਰੋਲ ਹੈਗਾ ਉਹ ਤਾਂ ਕਾਲੇ ਛੋਲੇ ਵਧੀਆ ਚੀਜ਼ ਹੈ ਜੀ ਕੋਲੈਸਟਰੋਲ ਵਾਸਤੇ। ਕਾਲੇ ਛੋਲੇ ਕਾਲੇ ਕਰੋ, ਮੁੱਠੀ 1.5 ਮੁੱਠੀ ਰੋਜ਼। ਜਾਂ ਫਿਰ 7 ਇਸਬਗੋਲ, ਇਹ ਵਧੀਆ ਚੀਜ਼ ਹੈਗੀ, 2 ਚਮਚੇ ਤੁਸੀਂ ਰੋਜ਼ ਖਾ ਲਏ। ਜਾਂ ਫਿਰ ਉਹਨੇ ਸੁੱਕੇ ਔਲੇ ਜਿਹੜੇ ਹੁੰਦੇ ਉਹ ਤੁਸੀਂ ਉਹਦੀ ਫੱਕੀ ਉਹਨੇ ਚਮਚਾ ਕੁ ਰੋਜ਼ ਖਾਈ ਚੱਲੋ। ਜਾਂ ਫਿਰ ਨਹੀਂ ਤਾਂ ਵਧੀਆ ਚੀਜ਼ ਹੈਗੀ। ਫਿਰ ਲੌਕੀ ਦਾ ਜੂਸ ਇਹਦੇ ਵਿੱਚੋਂ ਵਧੀਆ ਚੀਜ਼ ਹੈਗੀ। ਤੇ ਅਰਜਨਾ ਪਾਊਡਰ ਜਿਹੜਾ ਹੁੰਦਾ ਉਹ ਤੁਸੀਂ ਆਪਣੇ 1 ਚਮਚੇ ਦਾ ਚਾਹ ਜੀ ਬਣਾ ਕੇ ਉਹ ਤੁਸੀਂ ਪੀ ਸਕਦੇ ਹੈਗੇ ਰੋਜ਼।
ਇਹ ਵੀ ਬਹੁਤ ਵਧੀਆ ਚੀਜ਼ ਹੈ ਜਿਹਨਾਂ ਮੈਂ ਯੂਜ਼ ਕਰਦਾ ਆਪ। ਮੇਰਾ ਬਲੱਡ ਪ੍ਰੈਸ਼ਰ ਵੀ ਮੇਰਾ ਕੰਟਰੋਲ ਹੈ, ਕੋਲੈਸਟਰੋਲ ਵੀ ਮੇਰਾ ਠੀਕ ਹੈ ਜੀ ਇਹਦੇ ਨਾਲ। ਜੇ ਫਿਰ ਐਲੋਵੀਰਾ ਦਾ ਜੂਸ ਪੀ ਸਕਦੇ ਹੈਗੇ, ਇਹਦੇ ਵਿੱਚ ਔਲੇ ਦਾ ਰਸ ਪੀ ਸਕਦੇ ਹੈਗੇ ਤੁਸੀਂ। ਔਲੇ ਦਾ ਰਸ ਇੱਕ ਔਂਸ ਦੇ ਵਿੱਚ ਅੱਧਾ ਚਮਚਾ ਹਲਦੀ ਦਾ ਪਾ ਕੇ ਇਹ ਪੀ ਲਿਆ ਕਰੋ। ਫਿਰ ਲਸਣ ਇਹਦੇ ਵਿੱਚ ਚੰਗੀ ਚੀਜ਼ ਹੈ ਜੀ, ਉਹ ਖਾਇਆ ਕਰੋ। ਮੇਥੀ ਇਹਦੇ ਵਿੱਚ ਵਧੀਆ ਚੀਜ਼ ਹੈਗੀ ਕੋਲੈਸਟਰੋਲ ਵਾਸਤੇ। ਇੱਥੇ ਦਾ ਜਿਸ ਚਮਚਾ ਪਹਿਲਾਂ ਪਿਓ ਕੇ ਤੁਸੀਂ ਉਹ ਖਾ ਲਿਆ ਕਰੋ। ਇਹਦੇ ਵਿੱਚ ਜਿਹੜੇ ਕਹਿੰਦੇ ਉਹਨੇ ਟੱਟੀਆਂ ਲੱਗੀਆਂ ਹੋਈਆਂ ਹੈਗੀਆਂ, ਉਹਦੇ ਵਿੱਚੋਂ 7 ਇਸਬਗੋਲ 2 ਚਮਚੇ ਅਨਾਰਾਂ ਦੇ ਜੂਸ ਦੇ ਵਿੱਚੋਂ ਤੁਸੀਂ ਉਹਨੇ ਪਾ ਕੇ ਉਹ ਉਹਨੇ ਖਾਣੀਆਂ ਹੈਗੀਆਂ। ਜੇ ਤੁਹਾਨੂੰ ਐਂ ਲੱਗਦਾ ਵੀ ਨਹੀਂ ਤਾਂ ਉਹਨੇ 12 ਗ੍ਰਾਮ ਸੁਪਾਰੀਆਂ, 2 ਸੁਪਾਰੀਆਂ ਜਿਹੜੀਆਂ ਹੁੰਦੀਆਂ ਸਮਝ ਲਓ 2 ਸੁਪਾਰੀਆਂ ਨਾਲ ਬਣ ਜੂ। 4-5 ਗ੍ਰਾਮ ਦੀ ਤਾਂ ਹੁੰਦੀ ਹੈ ਇੱਕ ਸੁਪਾਰੀ। 2 ਸੁਪਾਰੀਆਂ ਲੈ ਕੇ ਉਹਨਾਂ ਨੂੰ ਕੁੱਟ ਲੈਣਾ ਹੈਗਾ। ਕੁੱਟ ਕੇ ਉਹਨੇ ਚੰਗਾ ਪਾਣੀ ਪਾ ਕੇ ਗਲਾਸ 1.5 ਗਲਾਸ ਪਾਣੀ ਪਾ ਕੇ ਉਹਨਾਂ ਨੂੰ ਉਬਾਲਣਾ ਹੈਗਾ ਜੀ ਐਨ ਚੰਗੀ ਤਰ੍ਹਾਂ 2 ਕੱਪ। ਜਦ 1 ਕੱਪ ਰਹਿ ਜਾਵੇ ਫਿਰ ਉਹ ਪਾਣੀ ਪੀ ਲਓ ਸੁਪਾਰੀਆਂ ਵਾਲਾ। ਉਹਦੇ ਨਾਲ ਵੀ ਜਿਹੜੀ ਸਾਰੀ ਅਤੜੀਆਂ ਕਮਜ਼ੋਰ ਹੋਈਆਂ ਗਈਆਂ ਜਾਂ ਕੋਈ ਅਤੜੀਆਂ ਇਨਫੈਕਸ਼ਨ ਹੈ ਉਹਦੇ ਕਰਕੇ ਟੱਟੀ ਲੈ ਗਏ ਉਹ ਠੀਕ ਹੋ ਜਾਂਦੀ। ਜਾਂ ਫਿਰ ਟੱਟੀਆਂ ਵਾਸਤੇ ਤੁਸੀਂ ਲੈ ਸਕਦੇ ਆ ਜੈਫਲ ਲੈਣਾ ਹੈਗਾ, ਨਟਮੈਗ, ਜਵੈਣ ਤੇ ਸੁੰਡ ਇਹ ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ। ਤੇ ਆਪਣੇ ਇਹਦੇ ਨਾਲ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਲੈ ਲਓ। ਇਹਦੇ ਨਾਲ ਜਿਹੜੇ ਗੈਸ ਦੀ ਪ੍ਰੋਬਲਮ ਆ ਉਹ ਵੀ ਠੀਕ ਹੋ ਜਾਊ। ਫਿਰ ਇਹਦੇ ਵਿੱਚੋਂ ਅਨਾਰ ਦਾਣਾ ਲੈ ਸਕਦੇ ਆ ਤੁਸੀਂ, ਪਤਲੇ ਦਸਤ ਲੱਗੇ ਅਨਾਰ ਦਾਣਾ, ਸੌਂਫ ਤੇ ਧਨੀਆ ਇਹ ਬਰਾਬਰ ਲੈਣੀਆਂ ਚੀਜ਼ਾਂ। 20 ਗ੍ਰਾਮ ਤਿੰਨੇ ਚੀਜ਼ਾਂ ਲੈਣੀਆਂ ਹੈਗੀਆਂ। ਤੇ ਵਿੱਚੋਂ 30 ਗ੍ਰਾਮ ਵਿੱਚੋਂ ਮਿਸ਼ਰੀ ਪਾ ਲਓ ਜਾਂ ਖੰਡ ਪਾ ਲਓ। ਇਹ ਮਿਲਾ ਕੇ 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ ਇਹ ਤੁਸੀਂ ਲੈ ਲਿਆ ਕਰੋ ਵੀ ਹਟ ਜਾਂਦੇ। ਜਿਹੜੇ ਹੱਡੀਆਂ ਕਮਜ਼ੋਰ ਵਾਲੇ ਕਹਿੰਦੇ ਸੀਗੇ ਉਹ ਤਾਂ ਉਹਨੇ ਜਿੰਨੇ ਵੀ ਆਉਂਦੇ ਹੈਗੇ ਜੀ ਸੁੱਕੇ ਮੇਵੇ, ਬਦਾਮ, ਕਾਜੂ, ਖਸਖਸ, ਛੁਹਾਰਾ, ਫਿਰ ਚਾਰੇ ਮਗਜ਼ ਇਹਦੇ ਵਿੱਚ ਫਿਰ ਖੋਪਾ ਤੁਸੀਂ ਪਾ ਲਓ। ਇਹ ਸਾਰੀਆਂ ਚੀਜ਼ਾਂ ਮਿਕਸ ਜੀਆਂ ਕਰਕੇ ਤੁਸੀਂ ਆਪਣੇ ਪਿਸਤਾ ਇਹ 2 ਚਮਚੇ ਖਾ ਲਿਆ ਕਰੋ ਰੋਜ਼। ਉੱਪਰ ਦੁੱਧ ਪੀ ਲਿਆ, ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜੂਗੀ ਜਿਹਦੇ ਨਾਲ ਜਿਹੜੀ ਹੱਡੀਆਂ ਕਹਿੰਦੇ ਦੁਖਦੇ ਹੈਗੇ। ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਲਓ ਭਾਵੇਂ ਬਦਾਮ, ਕਾਜੂ, ਖਸਖਸ, ਛੁਹਾਰਾ, ਖੋਪਾ, ਪਿਸਤਾ ਇਹ ਵਧੀਆ ਚੀਜ਼ ਹੈਗੀ ਜੀ। ਆਪਣੇ ਜਿਸ ਤਰ੍ਹਾਂ ਡਿਲੀਵਰੀ ਦੇ ਬਾਅਦ ਵੀ ਕਮਜ਼ੋਰੀ ਜੀ ਆ ਜਾਂਦੀ ਹੈਗੀ ਉਹਦੇ ਨਾਲ ਆਪਣੇ ਠੀਕ ਹੋ ਜਾਂਦੀ। ਪੰਜੀਰੀ ਜੀ ਬਣਾ ਕੇ ਖਾ ਲਓ ਭਾਵੇਂ ਜਿਸ ਤਰ੍ਹਾਂ ਤੁਹਾਡਾ ਜੀ ਕਰਦਾ ਉਸ ਤਰ੍ਹਾਂ ਖਾ ਲਓ। ਜਿਹੜੇ ਐਸਿਡ ਕਹਿੰਦੇ ਤੇ ਐਸਿਡ ਬਹੁਤ ਬਣਦਾ ਹੈਗਾ ਉਹ ਤਾਂ ਆਪਣੇ ਤਿਰਫਲਾ ਪਾਊਡਰ ਸਾਰਿਆਂ ਤੋਂ ਵਧੀਆ ਚੀਜ਼ ਹੈ ਜੀ। ਤਿਰਫਲਾ ਪਾਊਡਰ ਤੁਸੀਂ 2 ਚਮਚੇ ਰਾਤ ਨੂੰ ਪਾਣੀ ਭਿਓ ਕੇ ਰੱਖ ਦਿਓ, ਸਵੇਰ ਨੂੰ ਉਹਨੇ ਪੀ ਲਿਆ ਉਹ ਪਾਣੀ। ਜੇ ਜ਼ਿਆਦਾ ਤਕਲੀਫ ਹੈ ਤਾਂ ਉਹਨੇ ਮੂਲੀਆਂ ਦੇ ਪੱਤਿਆਂ ਦੇ ਜਿਹੜਾ ਹੁੰਦਾ ਮੂਲੀਆਂ ਦੇ ਪੱਤਿਆਂ ਦਾ ਜੂਸ ਕੱਢ ਕੇ ਉਹਦੇ ਨਾਲ ਤਿਰਫਲਾ ਪਾਊਡਰ ਲੈ ਲਓ, ਉਹਦੇ ਨਾਲ ਠੀਕ ਹੋ ਜਾਊਗਾ। ਜਾਂ ਜੇ ਤੁਹਾਨੂੰ ਇੱਥੇ ਨਿੰਬ ਦੀਆਂ ਨੰਬੋਲੀਆਂ ਮਿਲਦੀਆਂ, ਨਿੰਬ ਦੀਆਂ ਨੰਬੋਲੀਆਂ ਉਹ ਤੁਸੀਂ ਆਪਣੇ ਅੱਧਾ ਚਮਚਾ ਰੋਜ਼ ਲੈ ਲਿਆ ਕਰੋ। ਇਹਦੇ ਵਿੱਚ ਨਹੀਂ ਤਾਂ ਫਿਰ ਬਣਿਆ ਬਣਾਇਆ ਤੁਹਾਨੂੰ ਚੂਰਨ ਮਿਲਦਾ ਹੈਗਾ, ਅਬ ਪਿੱਤੀ ਕਾ ਚੂਰਨ ਕਹਿੰਦੇ ਜੀ। ਅਬ ਪਿੱਤੀ ਕਾ ਚੂਰਨ 1 ਚਮਚਾ ਨਾਰੀਅਲ ਦੇ ਪਾਣੀ ਨਾਲ ਲੈਣਾ ਹੈਗਾ ਜੀ। ਜਿਹੜੇ ਕਹਿੰਦੇ ਸੀ ਢਕਾਰਾਂ ਜਿਹੀਆਂ ਆਉਂਦੀਆਂ ਹੈਗੀਆਂ ਪੇਟ ਦਾ ਫਿਰ ਦੁਖਣ ਲੱਗ ਜਾਂਦਾ ਉਹਨਾਂ ਦਾ, ਉਹ ਪੁੱਛਦੇ ਸੀਗੇ ਉਹਦੇ ਵਿੱਚ ਮਾਤਾ ਜੀ ਨੂੰ ਕੁਮਾਰੀ ਆਸਬ ਵਧੀਆ ਚੀਜ਼ ਰਹੂਗੀ ਜੀ। ਕੁਮਾਰੀ ਆਸਬ 4 ਚਮਚੇ ਦਵਾਈ ਦੇ ਲੈਣੇ, ਲਿਕੁਇਡ ਦਵਾਈ ਹੈਗੀ ਐਮਾਜ਼ੋਨ ਤੋਂ ਮਿਲ ਜਾਂਦੀ ਹੈ ਜੀ ਆਮ, ਜਾਂ ਆਪਣੇ ਸਟੋਰਾਂ 'ਚ ਵੀ ਹੈਗੀ ਕਈਆਂ 'ਚ। ਤੇ 4 ਚਮਚੇ ਪਾਣੀ ਤੇ 4 ਚਮਚੇ ਦਵਾਈ ਹਰੇਕ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਲੈਣੇ। ਜੇ ਢਕੂਰ ਆਉਂਦੇ ਪੇਟ ਮਾ ਕੋਈ ਤਕਲੀਫ ਹੈ ਐਨ ਪੱਕੀ ਗਰੰਟੀ ਹੈ ਜੀ ਇਹਦੇ ਨਾਲ ਠੀਕ। ਜਾਂ ਜੇ ਪੇਟ ਮਾ ਸਾਰੇ ਕੋਈ ਸੜਨ ਹੈ ਜਾਂ ਸੋਜ ਹੈ ਢਕਾ ਜਾਂਦੇ ਤੁਸੀਂ 60 ਗ੍ਰਾਮ ਅਨਾਰ ਦਾਣਾ ਲੈਣਾ ਹੈਗਾ ਪੀਸਿਆ ਵਾ। 1 ਲੀਟਰ ਪਾਣੀ ਦੇ ਵਿੱਚ ਪਾ ਕੇ ਤੁਸੀਂ ਭਿਓ ਕੇ ਰੱਖ ਦੇਣਾ। ਜੇ ਮਿੱਟੀ ਦਾ ਭਾਂਡਾ ਹੈਗਾ ਤੁਹਾਡੇ ਕੋਲ ਤਾਂ ਵਧੀਆ ਚੀਜ਼ ਹੈਗੀ, ਨਹੀਂ ਤਾਂ ਉਹਨੇ ਦੂਏ ਭਾਂਡੇ ਵਿੱਚ ਪਾ ਕੇ ਰੱਖ ਦਿਓ ਚੀਨੀ ਦੇ ਭਾਂਡੇ 'ਚ। ਤੇ ਉਹਦੇ ਵਿੱਚ ਤੁਸੀਂ ਉਹਨੇ ਭਿਓ ਕੇ ਰੱਖ ਦੇਣਾ ਰਾਤ ਨੂੰ। ਤੇ ਸਵੇਰ ਮਿਸ਼ਰੀ ਮਿਲਾ ਲਏ ਉਹਦੇ ਵਿੱਚ ਆਪਣੇ ਟੇਸਟ ਦੇ ਮੁਤਾਬਕ, ਥੋੜ੍ਹਾ ਮਿੱਠਾ ਜਿਹਾ ਭਲਾ ਖੱਟਾ ਨਾ ਲੱਗੇ ਤੁਹਾਨੂੰ ਉਹ ਆਪਣੇ। ਫਿਰ ਤੁਸੀਂ 1 ਲੀਟਰ ਹੋਊਗਾ ਤੁਸੀਂ ਆਪਣੇ ਥੋੜਾ ਕਰਕੇ ਦਿਨਵਾ ਉਹਨੇ ਫਿਨਿਸ਼ ਕਰ ਦੇਣਾ 1 ਲੀਟਰ ਰੋਜ਼। ਇਹ 5-7 ਦਿਨ ਕਰਕੇ ਦੇਖੋ ਸਾਰੀ ਐਨ ਪੇਟ ਦੀ ਜਿਹੜੀ ਕੋਈ ਵੀ ਪ੍ਰੋਬਲਮ ਹੈ ਠੀਕ ਹੋ ਜਾਊ। ਫਿਰ ਆਪਣੇ ਨਹੀਂ ਤਾਂ ਔਲਿਆਂ ਦਾ ਰਸ ਲੈ ਲਓ ਥੋੜ੍ਹੀ ਜਿਹੀ 5-6 ਚਮਚੇ ਤੁਸੀਂ ਔਲਿਆਂ ਦਾ ਰਸ ਲੈ ਲਓ। ਥੋੜਾ ਫਰਾਈ ਪੈਨ ਲੈ ਕੇ ਥੋੜਾ ਘੀ ਪਾ ਲੈਣਾ ਉਹਦੇ ਵਿੱਚ। ਜਦ ਘੀ ਜਾਂ ਗਰਮ ਹੋ ਗਿਆ ਉਹਦੇ ਵਿੱਚ ਔਲਿਆਂ ਦਾ ਜੂਸ ਸਿੱਟ ਦੇਣਾ ਤੇ ਉਹ ਤੁਸੀਂ ਆਪਣੇ ਜੂਸ ਪੀ ਲਓ ਚਮਚੇ, ਉਹਦੇ ਨਾਲ ਆਪਣੇ ਠੀਕ ਹੋ ਜਾਊਗਾ ਸਾਰਾ। ਨਹੀਂ ਤਾਂ ਫਿਰ ਪੁਦੀਨੇ ਦੀ ਚਟਨੀ ਬਣਾ ਕੇ ਖਾ ਲਓ, ਜਵੈਣ ਪਾ ਕੇ ਥੋੜ੍ਹੀ ਜਿਹੀ ਆਪਣੇ ਛੋਟੀ ਇਲਾਇਚੀ ਪਾ ਕੇ, ਕਾਲਾ ਨੂਣ ਪਾ ਕੇ ਇਹ ਆਪਣੇ ਠੀਕ ਹੋ ਜਾਊਗਾ ਜੀ। ਇੱਕ ਚੁਟਕੀ ਪਾ ਲਈ ਪੁਦੀਨੇ ਦੀ ਆਪਾਂ ਚਟਨੀ ਬਣਾਉਂਦੇ ਉਸਦਾ ਕਾਲਾ ਨੂਣ ਜਵੈਣ ਪਾ ਕੇ ਛੋਟੀ ਇਲਾਇਚੀ ਪਾ ਕੇ ਉਹ ਚਟਨੀ ਜੀ ਬਣਾ ਕੇ ਖਾ ਲਿਆ ਕਰੋ ਚਮਚੇ ਨਾਲ, ਭਾਵੇਂ ਰੁੱਖੀ ਖਾ ਲਈ ਚਟਨੀ ਉਹਦੇ ਨਾਲ ਲੈ ਸਕਦੇ। ਫਿਰ ਢਕਾਰਾਂ ਵਾਸਤੇ ਹਿੰਗ ਵਧੀਆ ਚੀਜ਼ ਹੈਗੀ ਜੀ। 1 ਕੇਲਾ ਲੈ ਲਓ ਤੁਸੀਂ, ਉਹਨੂੰ ਚੀਰ ਕੇ ਉਹਦੇ ਵਿੱਚ 1 ਚੁਟਕੀ ਹਿੰਗ ਦੀ ਪਾ ਲੈਣੀ ਹੈਗੀ। ਜਿਸ ਤਰ੍ਹਾਂ ਇਹ ਥੋੜ੍ਹੀ ਕਾਲੀ ਮਿਰਚ ਵੀ ਪਾ ਲਓ ਜੀ ਪਾਣੀ ਤੇ, ਕਾਲੀ ਮਿਰਚ ਤੇ 1 ਚੁਟਕੀ ਹਿੰਗ ਦੀ ਪਾ ਕੇ ਉਹਦੇ ਵਿੱਚ ਲਗਾ ਕੇ ਖਾ ਲਓ ਕੇਲੇ ਨੂੰ, ਉਹਦੇ ਨਾਲ ਆਪਣੇ ਠੀਕ ਹੋ ਜਾਂਦੀ ਢਕਾਰਾਂ ਨਹੀਂ ਹਟ ਜਾਂਦੀਆਂ। ਜੇ ਪੁਦੀਨੇ ਦੇ ਵਿੱਚੋਂ ਤੁਸੀਂ ਇਮਲੀ ਪਾ ਕੇ ਚਟਨੀ ਬਣਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਫਿਰ ਨਹੀਂ ਤਾਂ 1 ਗਲਾਸ ਪਾਣੀ ਦੇ ਵਿੱਚ 1 ਨਿੰਬੂ ਨਿਚੋੜ ਲਓ ਤੇ 2-3 ਚਮਚੇ ਸ਼ੱਕਰ ਦੇ ਪਾ ਕੇ ਉਹ ਪੀ ਲਓ। ਇਹਦੇ ਨਾਲ ਵੀ ਜਿਹੜੇ ਢਕਾਰ ਜਾਂਦੇ ਉਹ ਠੀਕ ਹੋ ਜਾਂਦੇ। ਜਿਹੜੇ ਕਹਿੰਦੇ ਨੱਕ ਦੇ ਉੱਤੇ ਫੁੰਸੀਆਂ ਜਾਂ ਨਿਕਲਦੀਆਂ ਹੈਗੀਆਂ
ਉਹ ਤਾਂ ਆਇਓਡੈਕਸ ਦੀ ਮਤਲਬ ਲੈ ਲਵੇਂ ਜੀ, ਜਿਹੜੇ ਕਹਿੰਦੇ ਪੀਕ ਜੀ ਪੈ ਜਾਂਦੀ ਆਇਓਡੈਕਸ ਆਮ ਡਰੱਗ ਸਟੋਰਾਂ 'ਚ ਮਿਲ ਜੂਗੀ ਤੁਹਾਨੂੰ, ਉਹ ਲੈ ਕੇ ਤੁਸੀਂ ਲਗਾ ਲਓ। ਨਹੀਂ ਆਪਣੇ ਮਿਲਦੀ ਤਾਂ ਤੁਸੀਂ ਆਪਣੇ ਕਾਲੀ ਮਿਰਚ ਹੀ ਉਹਨਾਂ ਨੂੰ ਪਾਣੀ ਨਾਲ ਰਗੜ ਕੇ ਥੋੜ੍ਹਾ ਜਿਹਾ ਪੇਸਟ ਜਿਹਾ ਬਣਾ ਕੇ ਉਹੀ ਲਗਾ ਲਓ। ਕਾਲੀ ਮਿਰਚ ਫੁੰਸੀਆਂ ਤੇ ਉਹੀ ਹਟਾ ਦੂਗੀ ਸਾਰੀ ਆਪਣੇ। ਨਹੀਂ ਤਾਂ ਕੜੀ ਪੱਤਾ ਜਿਹੜਾ ਹੁੰਦਾ ਉਹਦਾ ਪੇਸਟ ਜਿਹਾ ਬਣਾ ਲਓ, ਉਹ ਲਗਾ ਲਓ ਫੁੰਸੀਆਂ ਦੇ ਉੱਤੇ ਨੱਕ ਤੇ, ਉਹ ਠੀਕ ਹੋ ਜਾਊ। ਆਇਓਡੈਕਸ ਸਾਰਿਆਂ ਤੋਂ ਵਧੀਆ ਚੀਜ਼ ਹੈਗੀ, ਇਹ ਲਗਾਓਗੇ ਤਾਂ 1-2 ਦਿਨਾਂ ਵਿੱਚ ਆਰਾਮ ਆ ਜਾਊਗਾ ਸਾਰੇ ਗਲੇ ਫਿਰ ਮੁੜ ਕੇ ਨਿਕਲਣੇ ਵੀ ਨਹੀਂ। ਜਿੰਨੀ ਮਰਜ਼ੀ ਵੱਡੀ ਫੁੰਸੀ ਹੋਵੇ ਪੀਕ ਆਉਂਦੀ, ਉਹ ਇਨਫੈਕਸ਼ਨ ਦੂਰ ਕਰ ਦਿੰਦੀ ਆਇਓਡੈਕਸ। ਜਿਹੜਾ ਕਹਿੰਦੇ ਪਿਸ਼ਾਬ ਲੱਗ ਕੇ ਆਉਂਦਾ ਹੈਗਾ ਉਹ ਤਾਂ ਆਪਣੇ ਭਿੰਡੀਆਂ ਦੀ ਸਬਜ਼ੀ ਖਾਏ ਕरें ਜੀ, ਫੁੱਲ ਗੋਭੀ ਦੀ ਸਬਜ਼ੀ ਖਾਏ ਕरें, ਪੇਠੇ ਦੀ ਮਠਿਆਈ ਖਾ ਲੇ ਕरें, ਤੇ ਮੂਲੀਆਂ ਦਾ ਰਸ ਕੱਢ ਕੇ ਅੱਧਾ ਗਲਾਸ ਨਿੰਬੂ ਨਿਚੋੜ ਕੇ ਉਹ ਪੀ ਲੇ ਕरें, ਨੂਣ ਕਾਲੀਆਂ ਮਿਰਚਾਂ ਪਾ ਕੇ। ਅਨਾਰ ਦਾ ਜੂਸ ਪੀ ਸਕਦੇ ਹੈਗੇ, ਨਿੰਬੂ ਦੀ ਸਕੰਜਵੀ ਬਣਾ ਕੇ ਪੀ ਲਈ। ਜਾਂ ਫਿਰ ਜੌਂ ਨੂੰ ਉਬਾਲ ਕੇ ਪਹਿਲਾਂ 1 ਮੁੱਠੀ ਜੌਂ ਲੈ ਲੈਣੇ, ਉਹਨੂੰ ਰਾਤ ਨੂੰ ਭਿਓ ਕੇ ਰੱਖ ਦਿਓ 2 ਗਲਾਸ ਪਾਣੀ 'ਚ, ਤੇ ਉਹਨਾਂ ਨੂੰ ਉਬਾਲ ਕੇ ਜਦ 1 ਗਲਾਸ ਰਹਿ ਗਿਆ ਤਾਂ ਉਹਨੇ ਪੀ ਲੇ ਕਰੋ। ਇਹਦੇ ਨਾਲ 2-4 ਦਿਨ ਮੈਂ ਠੀਕ ਹੋ ਜਾਊਗਾ। ਫਿਰ ਦਹੀਂ ਦੀ ਲੱਸੀ ਪੀ ਸਕਦੇ ਹੈਗੇ, ਜਾਂ ਫਿਰ ਥੋੜ੍ਹੀ ਅਸਗੰਧ ਲੈ ਲੈਂਦੇ, ਉਹਦੀ ਚਾਹਵਾਂ ਅਸਗੰਧ ਦੀ 1 ਚਮਚੇ ਦੀ ਚਾਹ ਬਣਾ ਕੇ ਪਾਣੀ ਮੈਂ ਪਾ ਕੇ ਉਬਾਲ ਲਓ, ਉਹ ਲੈ ਸਕਦੇ। ਨਹੀਂ ਤਾਂ ਐਂ ਕਰੋ, ਅਸਗੰਧ ਦੀ ਫੱਕੀ ਤੁਸੀਂ ਅਸਗੰਧ ਲੈ ਕੇ ਉਹ ਨਾਰੀਅਲ ਦੇ ਪਾਣੀ ਨਾਲ ਲੈਣ ਲਾ ਜਾਓ। ਇਹਦੇ ਨਾਲ ਸਾਰੇ ਕੋਈ ਯੂਰੀਨ ਇਨਫੈਕਸ਼ਨ ਹੈਗੀ ਤਾਂ ਉਹ ਠੀਕ ਹੋ ਜੂਗੀ ਇਹਦੇ ਨਾਲ। ਜੇ ਬੀਅਰ ਬੂਰ ਪੀਂਦੇ ਹੈਗੇ ਤਾਂ ਨਹੀਂ ਤਾਂ ਬਾਹਰਲੇ ਬੀਅਰ ਪੀ ਲੇ ਕरें, ਬਾਹਰਲੇ ਦੀ ਬੀਅਰ ਆਉਂਦੀ ਹੈਗੀ ਉਹੀ ਪੀ ਲੇ ਕरें, ਪੱਕੀ ਗਰੰਟੀ ਹੈ ਜੀ ਹਟ ਜੂਗਾ ਉਹਦੇ ਨਾਲ 2-3। ਜਿਹੜੇ ਕਹਿੰਦੇ ਸੀ ਕਹਿੰਦੇ ਸਾਇਨਸ ਪੁੱਛਦੇ ਸੀਗੇ ਤੁਸੀਂ, ਸਾਇਨਸ ਦਾ ਤਾਂ ਉਹਨੇ ਅੱਧਾ ਕੱਪ ਤੁਸੀਂ ਕਰੇਲੇ ਦਾ ਜੂਸ ਲੈਣਾ, 1 ਨਿੰਬੂ ਨਿਚੋੜ ਕੇ ਵਿੱਚ ਤੇ 1 ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਤੁਸੀਂ ਆਪਣੇ ਦਿਨ ਮਾ 2 ਵਾਰੀ ਪੀ ਸਕਦੇ ਹੈਗੇ। ਇਹਦੇ ਨਾਲ ਸਾਇਨਸ ਛੇਤੀ ਹਟ ਜਾਂਦਾ ਜੀ। ਜਾਂ ਨਹੀਂ ਤਾਂ ਫਿਰ ਹਲਦੀ ਦੀ ਗੱਠੀ ਤੁਸੀਂ 1 ਅਰਿੰਡੀ ਦੇ ਤੇਲ ਨਾਲ ਭਿਓ ਕੇ ਰੱਖ ਦੇਣੀ ਹੈਗੀ ਰਾਤ ਨੂੰ। ਅਗਲੇ ਦਿਨ ਤੁਸੀਂ ਆਪਣੇ ਫਰਾਈ ਪੈਨ ਮਾ ਪਾ ਕੇ ਉਹ ਗੱਠੀ ਹੀਟ ਤੇ ਕਰ ਦੇਣੀ ਹੈ। ਜਦ ਉਹਦਾ ਧੂੰਆਂ ਨਿਕਲੂਗਾ ਉਹ ਧੂੰਆਂ ਤੁਸੀਂ ਇਨਹੇਲ ਕਰਨਾ ਜੀ, ਸੁੰਘਣਾ ਹੈਗਾ ਉਹਨੂੰ ਪੂਰੇ ਜ਼ੋਰ ਨਾਲ, ਉਹ ਕਰੋ। ਇਹਦੇ ਨਾਲ ਸਾਰਾ ਸਾਇਨਸ ਜਿਹੜਾ ਖੁੱਲ੍ਹ ਜਾਂਦਾ ਜੀ। ਜਾਂ ਨਹੀਂ ਤਾਂ ਤੁਸੀਂ ਐਂ ਕਰੋ, ਆਪਣੇ ਕਾਲੀਆਂ ਮਿਰਚਾਂ ਦਾ ਧੂੰਆਂ ਲੈ ਲਓ, ਫਰਾਈ ਪੈਨ ਮਾ ਪਾ ਕੇ ਕਾਲੀਆਂ ਮਿਰਚਾਂ ਜਿਹੜਾ ਉਹਦਾ ਧੂੰਆਂ ਉੱਠੂਗਾ ਉਹ ਵੀ ਸੁੰਘ ਲਓ, ਉਹਦੇ ਨਾਲ ਆਪਣੇ ਠੀਕ ਹੋ ਜਾਂਦਾ ਜੀ ਸਾਇਨਸ। ਜਾਂ ਫਿਰ ਸਾਇਨਸ ਵਾਸਤੇ ਤੁਸੀਂ ਨਸ਼ਾਦਾ ਲੈਣਾ ਹੈਗਾ ਤੇ ਥੋੜ੍ਹਾ ਮੁਸ਼ਕਪੂਰ ਤੇ ਚੂਨਾ 5-5 ਗ੍ਰਾਮ ਲੈ ਕੇ, 3 ਚੀਜ਼ਾਂ ਨਸ਼ਾਦਰ, ਮੁਸ਼ਕਪੂਰ ਤੇ ਚੂਨਾ, ਇਹ 1 ਆਪਣੇ ਸ਼ੀਸ਼ੀ ਮਾ ਪਾ ਕੇ ਤੁਸੀਂ ਕੰਚ ਦੀ ਸ਼ੀਸ਼ੀ ਮਾ ਰੱਖ ਲੈਣਾ ਹੈਗਾ ਜੀ। ਜਿੱਥੇ ਆਪਣੇ ਢੱਕਣ ਜਿਹਾ ਲੱਗਦਾ ਹੋਵੇ ਸ਼ੀਸ਼ੀ ਦੇ ਉੱਤੇ, ਉਹ ਤੁਸੀਂ ਲੈ ਲਓ। ਉਹਨੂੰ ਫਿਰ ਜਦ ਥੋੜ੍ਹਾ ਜੀ ਕਰਦਾ ਉਹਨੂੰ ਸ਼ੇਕ ਜਿਹਾ ਕਰਕੇ ਉਹ ਫਿਰ ਉਹਨੂੰ ਦਿਨ ਮਾ 2-3 ਵਾਰੀ ਤੁਸੀਂ ਸੁੰਘ ਲਿਆ ਕਰੋ। ਇਹਦੇ ਨਾਲ ਵੀ ਸਾਇਨਸ ਨੂੰ ਬਹੁਤ ਛੇਤੀ ਫਰਕ ਪੈਂਦਾ ਜੀ। ਨਸ਼ਾਦਰ, ਮੁਸ਼ਕਪੂਰ ਤੇ ਚੂਨਾ 3 ਇਹਦੇ ਵਿੱਚ ਫਿਰ ਜਿਹੜੇ ਕਹਿੰਦੇ ਨੀਂਦ ਨਹੀਂ ਆਉਂਦੀ ਹੈਗੀ, ਨੀਂਦ ਲੈਣ ਵਾਸਤੇ ਤਾਂ ਉਹਨੇ ਫਿਰ ਬ੍ਰਹਮੀ ਦੀ ਵਧੀਆ ਚੀਜ਼ ਹੈਗੀ। ਬ੍ਰਹਮੀ ਤੇ ਜੇ ਬਾਹਲੀ ਪ੍ਰੋਬਲਮ ਹੈਗੀ ਉਹਨੂੰ ਤਾਂ ਬ੍ਰਹਮੀ ਦਾ ਤੇ ਸ਼ੰਖ ਸਰਪਗੰਧਾ, ਬ੍ਰਹਮੀ ਤੇ ਸਰਪਗੰਧਾ 2 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਅੱਧਾ ਚਮਚਾ ਸਵੇਰ ਨੂੰ ਲੈ ਲਿਆ ਕਰੋ, ਅੱਧਾ ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਥੋੜ੍ਹੇ ਦਿਨਾਂ ਵਿੱਚ ਤੁਹਾਨੂੰ ਨੀਂਦ ਪੂਰੀ ਲੱਗ ਜੂਗੀ ਜੀ। ਨਹੀਂ ਤਾਂ ਜਾਂ ਫਿਰ ਆਪਣੇ ਤੁਸੀਂ ਅੰਬ ਦਾ ਜਿਹੜਾ ਜੂਸ ਹੁੰਦਾ ਉਹ ਤੁਸੀਂ ਆਪਣੇ ਦੁੱਧ ਮਾ ਪਾ ਕੇ ਸ਼ਾਮ ਨੂੰ ਉਹ ਪੀ ਸਕਦੇ ਹੈਗੇ। ਸੁੰਡ ਦੀ ਆਪਣੇ ਸੌਂਫ ਦੀ ਚਾਹ ਬਣਾ ਕੇ ਪੀ ਸਕਦੇ ਹੈਗੇ, ਪੁਦੀਨੇ ਦੀ ਚਾਹ ਬਣਾ ਕੇ ਪੀ ਸਕਦੇ ਹੈਗੇ ਤੁਸੀਂ। ਫਿਰ ਦਹੀਂ ਦੀ ਲੱਸੀ ਦੇ ਵਿੱਚ ਤੁਸੀਂ ਸੌਂਫ, ਕਾਲੀ ਮਿਰਚ ਤੇ ਆਪਣੇ ਇਹ ਪਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ ਵੀ ਨੀਂਦ ਲੈਣੇ ਵਿੱਚ ਵਧੀਆ ਚੀਜ਼ ਹੈਗੀ ਜੀ। ਜਾਂ ਫਿਰ ਤੁਸੀਂ ਪੈਰਾਂ ਮਾਲਿਸ਼ ਕਰ ਸਕਦੇ, ਮਾਲਿਸ਼ ਕਰ ਲਿਆ ਕਰੋ। ਅੱਗੇ ਪੁੱਛਦੇ ਸੀਗੇ ਅਲਸਰ ਵਾਸਤੇ ਪੁੱਛਦੇ ਸੀਗੇ, ਉਹ ਤਾਂ ਉਹਨੇ ਕੱਚਾ ਕੇਲਾ ਲੈ ਕੇ ਜੀ ਉਹਦੇ ਵਿੱਚੋਂ 2 ਚਮਚੇ ਤੁਲਸੀ ਦਾ ਰਸ ਪਾ ਕੇ ਉਹ ਤੁਸੀਂ ਉਹਨੇ ਖਾ ਸਕਦੇ ਹੈਗੇ। ਨਹੀਂ ਤਾਂ ਕੱਚੇ ਕੇਲੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ, ਇਹ ਵੀ ਅਲਸਰ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਚੂਰਨ ਜੀ ਬਣਾ ਲਓ, ਇਹ ਜਿਸ ਤਰ੍ਹਾਂ ਕਾਲੀ ਮਿਰਚਾਂ, ਸੁੰਡ, ਜਵੈਣ, ਜੀਰਾ, ਹਿੰਗ, ਜੈਫਲ, ਦਾਲਚੀਨੀ, ਲੌਂਗ, ਇਹ ਬਰਾਬਰ ਸਾਰੀਆਂ ਚੀਜ਼ਾਂ ਲੈਣੀਆਂ ਜਿੰਨੇ ਮਸਾਲੇ ਜਿਹੇ ਹੁੰਦੇ, ਇਹ ਲੈ ਕੇ ਆਪਣੇ ਤੁਸੀਂ ਅੱਧਾ ਚਮਚਾ ਤੁਸੀਂ ਆਪਣੇ ਇਹ ਲੈ ਸਕਦੇ ਹਾਂ। ਹਾਜਮਾ ਹੁਜਮਾ ਠੀਕ ਹੋ ਜੂਗਾ ਸਾਰਾ ਅਲਸਰ। ਤੇ ਅਲਸਰ ਵਾਸਤੇ ਤੁਹਾਨੂੰ ਆਪਣੇ ਐਪਲ ਸਾਈਡਰ ਵਿਨੀਗਰ ਵੀ ਠੀਕ ਹੈ ਜਿਹਦੇ ਵਾਸਤੇ, ਉਹ ਵੀ ਆਪਣੇ ਠੀਕ ਕਰ ਦਿੰਦਾ। ਨਹੀਂ ਤਾਂ ਆਪਣੇ ਤੁਸੀਂ ਗਾਜਰਾਂ ਦੇ ਜੂਸ ਜਾਂ ਇਹ ਵੀ ਪੀ ਸਕਦੇ ਹੈਗੇ, ਜਾਂ ਔਲੇ ਦਾ ਜੂਸ, ਇਹ ਵਧੀਆ ਚੀਜ਼ ਰਹਿੰਦਾ। 3-4 ਚਮਚੇ ਔਲੇ ਦਾ ਜੂਸ ਲਓ, 1 ਚਮਚਾ ਸ਼ਹਿਦ, ਇਹ ਲੈ ਕੇ ਲੈ ਸਕਦੇ ਹੈਗੇ। ਫਿਰ ਰੋਟੀ ਖਾਣੇ ਤੋਂ ਬਾਅਦ ਤੁਸੀਂ 1 ਸੰਤਰੇ ਦਾ ਜੂਸ ਕੱਢ ਕੇ ਉਹ ਆਪਣੇ ਲੈ ਸਕਦੇ ਹੈਗੇ। ਜੇ ਤੁਹਾਨੂੰ ਇੱਥੇ ਪਾਨ ਦੇ ਪੱਤੇ ਮਿਲਦੇ ਹੈਗੇ, ਪਾਨ ਜਿਹੜਾ ਆਪਾਂ ਖਾਂਦੇ ਹੁੰਦੇ, ਉਹਨਾਂ ਦੇ ਪੱਤਿਆਂ ਦਾ ਰਸ ਦਾ 1 ਚਮਚਾ ਤੁਸੀਂ ਰੋਜ਼ ਖਾਈ ਜਾਓ, ਇਹਦੇ ਨਾਲ ਅਲਸਰ ਐਨ ਬਹੁਤ ਛੇਤੀ ਠੀਕ ਹੋ ਜਾਂਦਾ ਜੀ। ਜਾਂ ਨਹੀਂ ਤਾਂ ਫਿਰ ਛੋਟੀ ਹਰੜ ਜਿਹੜੀ ਹੁੰਦੀ ਉਹ ਲੈ ਕੇ ਤੇ 2-4 ਮਨੱਕੇ ਲੈ ਕੇ ਉਹਨੂੰ ਕੁੱਟ ਕੇ ਚਟਨੀ ਜੀ ਬਣਾ ਕੇ ਤੁਸੀਂ ਉਹ ਖਾ ਸਕਦੇ ਹੈ ਵਾਸਤੇ। ਜਾਂ ਫਿਰ ਤੁਸੀਂ ਆਪਣੇ ਸਾਤੇ ਇਸਬਗੋਲ ਇਹਦੇ ਵਿੱਚ ਚੰਗਾ ਰਹਿੰਦਾ ਜੀ, 2 ਚਮਚੇ ਸਾਤੇ ਇਸਬਗੋਲ ਦੇ ਤੁਸੀਂ ਉਹਨੇ ਲੈ ਲਓ। ਇੱਕ ਉਹਨੇ ਦਵਾਈ ਮਿਲਦੀ ਹੈ ਜੀ, ਦੇਸੀ ਦਵਾਈ ਹੈਗੀ ਵਿਧਾਰਾ ਕਹਿੰਦੇ ਜੀ, ਵਿਧਾਰਾ, ਉਹਦੇ 1 ਚਮਚੇ ਦਾ ਚਾਹ ਜੀ ਬਣਾ ਕੇ ਤੁਸੀਂ ਉਹ ਪੀ ਲਿਆ ਕਰੋ, ਉਹ ਅਲਸਰ ਨੂੰ ਠੀਕ ਕਰ ਦਿੰਦੇ। ਫਿਰ ਇਹਦੇ ਵਿੱਚੋਂ ਤੁਸੀਂ ਮਲੱਠੀ ਵੀ ਚੰਗੀ ਰਹਿੰਦੀ ਹੈ ਜੀ, ਐਲੋਵੇਰਾ ਦਾ ਜੂਸ ਵਧੀਆ ਰਹੂਗਾ ਤੁਹਾਨੂੰ।
ਐਲੋਵੇਰੇ ਦਾ ਜੂਸ ਪੀ ਲਿਆ ਕਰੋ ਤੁਸੀਂ, ਗਾਜਰਾਂ ਦਾ ਜੂਸ ਪੀ ਲਿਆ ਕਰੋ, ਨਾਰੀਅਲ ਦਾ ਪਾਣੀ, ਫਿਰ ਆਪਣੇ ਲੌਕੀ ਦਾ ਜੂਸ ਕੱਢ ਕੇ ਪੀ ਸਕਦੇ ਹੈਗੇ, ਪੇਠੇ ਦੀ ਮਠਿਆਈ ਖਾ ਸਕਦੇ ਹੈਗੇ, ਫਿਰ ਪੱਤੇ ਗੋਭੀ ਦਾ ਜੂਸ, ਅਨਾਰ ਦਾ ਜੂਸ, ਪਪੀਤਾ, ਅੰਗੂਰ, ਸੰਤਰਾ, ਫਿਰ ਆਪਣੇ ਸੌਗੀ ਜਿਹੜੀ ਹੁੰਦੀ ਹੈ ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਇਹ ਸਾਰੀਆਂ ਚੀਜ਼ਾਂ ਅਲਸਰ ਵਾਸਤੇ ਵਧੀਆ ਚੀਜ਼ਾਂ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਲੋ ਬਲੱਡ ਪ੍ਰੈਸ਼ਰ ਹੈਗਾ ਉਹ ਅਸਗੰਧ ਲੈ ਲਵੇਂ 50 ਗ੍ਰਾਮ, ਪਿੱਪਲਾ ਮੂਲ 50 ਗ੍ਰਾਮ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾਲੇ ਕरें ਜੀ। ਫਿਰ ਗੰਨੇ ਦੇ ਰਸ ਦੇ ਵਿੱਚ ਨਿੰਬੂ ਨਿਚੋੜ ਕੇ ਤੁਸੀਂ ਉਹ ਪੀ ਸਕਦੇ ਹੈਗੇ। ਫਿਰ ਤਾਜ਼ਾ ਮੱਖਣ ਲੈ ਕੇ ਥੋੜ੍ਹਾ ਜਿਹਾ ਤਾਜ਼ਾ ਕੱਢ ਕੇ ਮੱਖਣ ਉਹਦੇ ਵਿੱਚ ਕੁਜਾ ਮਿਸ਼ਰੀ ਤੇ ਕਾਲੀ ਮਿਰਚ ਮਿਲਾ ਕੇ ਉਹ ਖਾ ਸਕਦੇ ਹੈਗੇ। ਅਨਾਰ ਦਾ ਜੂਸ ਪੀ ਸਕਦੇ ਹੈਗੇ, ਸੰਤਰੇ ਦਾ ਜੂਸ ਤਾਜ਼ਾ ਕੱਢ ਕੇ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਨਹੀਂ ਤਾਂ ਐਂ ਕਰੋ ਥੋੜ੍ਹਾ ਜਿਹਾ ਗੁੜ ਘੋਲ ਗਈ ਪਾਣੀ ਦੇ ਵਿੱਚੋਂ ਉਹ ਪੀਣ ਲੱਗ ਜਾਓ, ਉਹੀ ਲੋ ਬਲੱਡ ਪ੍ਰੈਸ਼ਰ ਨੂੰ ਠੀਕ ਕਰ ਦਿੰਦਾ ਜੀ। ਇਹਦੇ ਵਿੱਚੋਂ ਫਿਰ ਤੁਸੀਂ ਉਹ ਲੈ ਸਕਦੇ ਹੈਗੇ, ਸੇਬ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਸ਼ਹਿਦ ਯੂਜ਼ ਕਰ ਸਕਦੇ ਹੈਗੇ, ਬਦਾਮ ਯੂਜ਼ ਕਰ ਸਕਦੇ, ਰਾਤ ਨੂੰ ਭਿਓ ਕੇ ਬਦਾਮ ਖਾ ਲਿਆ ਕਰੋ, ਔਲਿਆਂ ਦਾ ਜੂਸ ਸ਼ਹਿਦ ਦੇ ਵਿੱਚੋਂ ਮਿਲਾ ਕੇ ਇਹ ਤੁਸੀਂ ਲੈ ਸਕਦੇ ਹੈਗੇ। ਸਾਰੀਆਂ ਚੀਜ਼ਾਂ ਲੋ ਬਲੱਡ ਪ੍ਰੈਸ਼ਰ ਨੂੰ ਠੀਕ ਕਰਨੇ ਵਾਲੀਆਂ। ਜਿਹੜੇ ਕਹਿੰਦੇ ਸੀਗੇ ਅੱਖਾਂ ਦੇ ਵਿੱਚੋਂ ਉਹਨੇ ਮੋਤੀਆ ਹੈਗਾ ਪੁੱਤਾ ਦਾ, ਤੇ ਉਹਦੇ ਵਿੱਚ ਮੈਕਸੀਕਨ ਪੋਪੀ, ਪ੍ਰਿਕਲੀ ਪੋਪੀ ਜਾਂ ਮੈਕਸੀਕਨ ਪੋਪੀ ਕਹਿੰਦੇ ਉਹਨੇ ਪੰਜਾਬੀ ਮੈਂ ਕਹਿੰਦੇ ਸੱਤਿਆਨਾਸੀ, ਜਿਹਦੇ ਪੱਤਿਆਂ ਦਾ ਜੂਸ ਜਿਹਾ ਕੱਢ ਕੇ 2 ਬੂੰਦਾਂ ਪਾ ਲਿਆ ਕਰੇ, ਇਹਦੇ ਨਾਲ ਹਟ ਜਾਂਦਾ ਜੀ। ਕੋਈ ਜਾਲਾ, ਧੁੰਦ, ਅੱਖਾਂ ਵੱਲ ਲਾਲੀ, ਇਹ ਸਾਰੀ ਹਟਾ ਦਿੰਦੀ ਇਹਦੇ ਵਿੱਚੋਂ। ਜਾਂ ਫਿਰ ਚਲਾਈ ਜਿਹੜੀ ਹੁੰਦੀ ਹੈ ਉਹਨੇ ਸਾਗਵਾਂ ਪਾਉਂਦੇ ਹੁੰਦੇ, ਚਲਾਈ ਦੇ ਪੱਤਿਆਂ ਦਾ ਰਸ ਕੱਢ ਕੇ ਉਹਨੇ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਪਿਆਜ਼ ਦਾ ਰਸ ਯੂਜ਼ ਕਰ ਸਕਦੇ ਹੈ, ਪਿਆਜ਼ ਦਾ ਰਸ 1 ਚਮਚਾ, ਔਰਗੈਨਿਕ ਸ਼ਹਿਦ 1 ਚਮਚਾ ਪਾ ਕੇ ਉਹ 2 ਬੂੰਦਾਂ ਪਾਈ ਚੱਲੋ ਤੁਸੀਂ ਇਹਦੇ ਵਿੱਚੋਂ। ਨਹੀਂ ਤਾਂ ਮੂਲੀ ਦੇ ਰਸ ਦੇ ਵਿੱਚੋਂ ਹੀ ਆਪਣੇ 3-4 ਚਮਚੇ ਮੂਲੀ ਦਾ ਰਸ ਲੈ ਲਓ, 1 ਚਮਚਾ ਸ਼ਹਿਦ ਲੈ ਕੇ ਇਹੀ ਦੇ 2 ਬੂੰਦਾਂ ਪਾਈ ਚੱਲੋ, ਇਹਦੇ ਨਾਲ ਵੀ ਮੋਤੀਆ ਹਟ ਜਾਂਦਾ ਜੀ। ਫਿਰ ਲਸਣ ਤੁਸੀਂ 2 ਗੱਠੀਆਂ ਲਸਣ ਦੀਆਂ ਹੀ ਖਾ ਲਿਆ ਕਰੋ ਜੀ, ਇਹ ਵੀ ਮੋਤੀਆਂ ਨਾਲ ਫਰਕ ਪਾਉਂਦੀਆਂ ਜੀ। ਇਹ ਲਸਣ ਖਾਂਦੇ ਹਾਂ ਆਪਾਂ। ਜਾਂ ਫਿਰ ਤੁਲਸੀ ਦੇ ਰਸ ਦੇ ਵਿੱਚ ਸ਼ਹਿਦ ਮਿਲਾ ਕੇ 2 ਚਮਚੇ ਤੁਲਸੀ ਦਾ ਰਸ, 2-3 ਚਮਚੇ, 1 ਚਮਚਾ ਸ਼ਹਿਦ ਪਾ ਕੇ ਇਹ ਤੁਸੀਂ 2 ਬੂੰਦਾਂ ਪਾਈ ਚੱਲੋ। ਬਾਕੀ ਫਟਕੜੀ ਵਾਲਾ ਵੀ ਵਧੀਆ ਇਹਦੇ ਵਾਸਤੇ ਜੀ। ਥੋੜੀ ਫਟਕੜੀ ਚੁਟਕੀ 30 ml ਗੁਲਾਬ ਜਲ ਦੇ ਵਿੱਚ ਮਿਕਸ ਕਰਕੇ ਉਹ ਤੁਸੀਂ ਆਉਣੇ ਪਾ ਲਿਆ ਕਰੋ 2 ਬੂੰਦ, ਉਹਦੇ ਨਾਲ ਵੀ ਠੀਕ ਰਹਿੰਦਾ ਹੈਗਾ ਜੀ। ਜਿਹੜੇ ਕਹਿੰਦੇ ਸੀਗੇ ਦਿਲ ਦੀ ਕਮਜ਼ੋਰੀ ਹੈਗੀ, ਮੁੰਡਾ ਹੈਗਾ ਉੱਥੇ, ਉਹਦਾ ਔਲਾ ਵਧੀਆ ਚੀਜ਼ ਹੈਗਾ ਜੀ। ਜੇ ਨਹੀਂ ਮੁਰੱਬਾ ਖਾਂਦਾ ਉਹਨੂੰ ਸੁੱਕਾ ਹੀ ਔਲਾ ਆਪਣੇ ਦੇ ਦੇ ਕਰੋ। ਜੇ ਨਹੀਂ ਸੁੱਕਾ ਔਲਾ ਵੀ ਤਾਂ ਸੁੱਕੇ ਔਲੇ ਨੂੰ ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖ ਦਿਆ, ਉਹਨੂੰ ਕਦੇ ਉਹੀ ਪਾਣੀ ਪੀ ਲਿਆ ਕਰੇ, ਅਸਲ ਤਾਂ ਉਹਦੇ ਮੈਂ ਚਲੀ ਜਾਇਆ ਕਰੂਗਾ ਉਹਦੇ ਵਿੱਚੋਂ ਇਹਦੇ ਵਿੱਚ। ਤੇ ਉਹਦੇ ਵਿੱਚ ਤੁਸੀਂ ਆਪਣੇ ਫਿਰ ਮੇਥੀ ਇਹਦੇ ਵਿੱਚੋਂ ਵਧੀਆ ਰਹੂਗੀ ਤੁਹਾਨੂੰ ਜੀ। ਮੇਥੀ ਤੇ ਆਪਣੇ ਸ਼ਹਿਦ ਮਿਲਾ ਕੇ ਉਹ ਖਿਲਾ ਦੇ ਕਰੋ ਇਹਦੇ ਵਿੱਚ। ਤੇ ਗਾਜਰਾਂ ਦੀ ਖੀਰ ਬਣਾ ਕੇ ਖਿਲਾ ਦੇ ਕਰੋ, ਉਹ ਤਾਂ ਸਾਰਿਆਂ ਤੋਂ ਵਧੀਆ ਹੈ, ਉਹ ਤਾਂ ਖਾ ਲਊਗਾ ਜੀ ਜੀ। ਫਿਰ ਅੰਗੂਰ ਅੰਗਾਰ ਖਿਲਾ ਲਿਆ ਕਰੋ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਵੀਕ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਾਰੇ ਸਰੋਤਿਆਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਜਗਵੀਰ ਸਿੰਘ ਜੀ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ